ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਖਬਰ ਤੇ ਨਜ਼ਰ। ਅੱਜ 24 ਅਕਤੂਬਰ ਦਿਨ ਹੈਗਾ ਜੀ ਸ਼ਨਿਚਰਵਾਰ। ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਇਹਨਾਂ ਦੇ ਆਫਿਸ 'ਚ ਇਹਨਾਂ ਨੂੰ ਕਾਲ ਕਰੋ, ਨੰਬਰ 408 272 2500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਜ਼ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਕਾਲ 4082722500। ਨਾਲ ਹੀ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਜਾਸਕਰਨ ਸਿੰਘ ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਅਤੇ ਜ਼ਰੂਰ ਦੱਸਦੇ ਜਾਓ ਵੀ ਅੱਜ ਦੀ ਪਹਿਲੀ ਜਿਹੜੀ ਵੱਡੀ ਅਹਿਮ ਖਬਰ ਜਿਹੜੀ ਉਹ ਕੀ ਰਹੀ, ਕੀ ਅੱਜ ਦੀਆਂ ਅਪਡੇਟਸ ਰਹੀਆਂ? ਜੀ, ਅੱਜ ਦੀ ਸਭ ਤੋਂ ਵੱਡੀ ਖਬਰ ਤਾਂ ਇਹੋ ਹੀ ਰਹੀ ਆ ਕਿ SGPC ਦੀ ਟਾਸਕ ਫੋਰਸ ਅਤੇ ਜੋ ਧਰਨਾ ਲਾ ਕੇ ਸਿੱਖ ਜਥੇਬੰਦੀਆਂ ਬੈਠੀਆਂ ਸਨ, ਉਹ ਆਪਸ ਦੇ ਵਿੱਚ ਟਕਰਾ ਗਈਆਂ ਨੇ ਅਤੇ ਉਹਦੇ ਵਿੱਚ ਕਾਫੀ ਜ਼ਿਆਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹਿੰਸਾ ਵੇਖਣ ਨੂੰ ਮਿਲੀ ਆ। ਉਹਦੇ ਵਿੱਚ ਕਿਹੜੇ ਪਾਸਿਓਂ ਕਿੰਨੇ ਲੋਕ ਜ਼ਖਮੀ ਹੋਏ ਆ, ਹਾਲ ਦੀ ਘੜੀ ਕੋਈ ਸਥਿਤੀ ਸਾਫ਼ ਨਹੀਂ ਹੋਈ। ਮੇਰੇ ਖਿਆਲ ਦੇ ਨਾਲ ਸਵੇਰ ਦੀਆਂ ਅਖਬਾਰਾਂ ਜਿਹੜੀਆਂ ਬੋਲਣਗੀਆਂ ਕਿ ਕਿੰਨਿਆਂ ਕੁ ਨੂੰ ਸੱਟਾਂ ਲੱਗੀਆਂ ਨੇ। ਤਾਂ ਇਸ ਘਟਨਾ ਦਾ ਜਿਹੜਾ ਮੁੱਢ ਵੱਜਾ ਉਹ ਦੱਸਦੇ ਆ ਕਿ ਜਦੋਂ ਅੰਮ੍ਰਿਤ ਵੇਲੇ ਭਾਈ ਸੁਖਜੀਤ ਸਿੰਘ ਖੋਸੇ ਪਾਲਕੀ ਸਾਹਿਬ ਦੀ ਸੇਵਾ ਕਰਨ ਗਏ ਆ ਤਾਂ ਉਸ ਦਰਮਿਆਨ ਕੁਛ ਐਸਾ ਵਾਪਰਿਆ। ਉਹ ਤਾਂ ਦੱਸਦੇ ਆ ਕਿ ਕਥਿਤ ਤੌਰ 'ਤੇ ਜਿਹੜੇ ਕੋਈ ਸੇਵਾਦਾਰ ਸੀ ਉੱਥੇ ਉਹਨਾਂ ਨੇ ਕੋਈ ਬਦਸਲੂਕੀ ਕੀਤੀ ਉਹਨਾਂ ਦੇ ਨਾਲ ਅਤੇ ਉਹਨਾਂ ਦੀ ਦਸਤਾਰ ਵੀ ਹਿੱਲ ਗਈ। ਉਸ ਤੋਂ ਬਾਅਦ ਫਿਰ ਉਹਨਾਂ ਨੇ ਯਾਨੀ SGPC ਦੇ ਦਫ਼ਤਰ ਨੂੰ ਤਾਲਾ ਜੜ ਦਿੱਤਾ। ਉਸ ਤੋਂ ਬਾਅਦ ਫਿਰ ਜਿਹੜੀ SGPC ਦੀ ਟਾਸਕ ਫੋਰਸ ਆ, ਜਿਹਨੂੰ ਆਪਾਂ ਲੱਠਮਾਰ ਵੀ ਕਹਿ ਦਿੰਦੇ ਹਾਂ, ਤਾਂ ਉਹ ਲੱਠਾਂ ਦੇ ਨਾਲ ਲੈ ਕੇ ਲੱਠਮਾਰੀ 'ਤੇ ਉਤਰ ਆਈ। ਉਸ ਤੋਂ ਬਾਅਦ ਫਿਰ ਬਹੁਤ ਜ਼ਿਆਦਾ ਘਮਸਾਨ ਪਿਆ, ਉੱਥੇ ਪਤਾ ਹੀ ਨਹੀਂ ਲੱਗ ਰਿਹਾ ਜੋ ਵਿਜ਼ੂਅਲ ਮਿਲ ਰਹੇ ਨੇ ਕਿ ਕੌਣ ਕਿਹਦੇ ਮਾਰ ਰਿਹਾ। ਇਸ ਤੋਂ ਇਲਾਵਾ ਵੱਡੀ ਗੱਲ ਇਹ ਆ ਕਿ ਪੱਤਰਕਾਰਾਂ ਨੂੰ ਵੀ ਨਹੀਂ ਬਖਸ਼ਿਆ ਗਿਆ। ਇੱਥੋਂ ਤੱਕ ਪੱਤਰਕਾਰਾਂ ਨੇ ਕਿਹਾ ਕਿ ਸਾਨੂੰ ਤਾਂ ਇਹ ਕਹਿ ਰਹੇ ਸੀਗੇ SGPC ਵਾਲੇ ਕਿ ਜੇ ਤੁਸੀਂ ਕਿਸੇ ਨੇ ਕੈਮਰਾ ਔਨ ਕੀਤਾ ਤਾਂ ਤੁਸੀਂ ਆਪਣੀ ਹੋਣੀ ਦੇ ਆਪ ਜ਼ਿੰਮੇਵਾਰ ਹੋਵੋਗੇ। ਇੱਥੋਂ ਤੱਕ ਕਿ ਇੱਕ ਵੱਡੇ ਅਖਬਾਰ ਦੇ ਵੈਬ ਪੋਰਟਲ ਦੀ ਰਿਪੋਰਟ ਮੁਤਾਬਕ ਉਹ ਕਹਿੰਦੇ ਆ ਕਿ ਪੱਤਰਕਾਰਾਂ ਨੂੰ ਜਦੋਂ ਇਸ ਤਰ੍ਹਾਂ ਬਦਸਲੂਕੀ ਦਾ ਸ਼ਿਕਾਰ ਬਣਾਇਆ ਗਿਆ, ਉਸ ਤੋਂ ਬਾਅਦ ਜਿਹੜਾ ਵਰਸ਼ਨ ਦਿੱਤਾ ਗਿਆ ਤਾਂ ਉਹ ਵੀ ਕਮੇਟੀ ਵਾਲਿਆਂ ਨੇ ਸਿੱਧਾ ਹੀ ਕਹਿ ਦਿੱਤਾ ਕਿ ਜੇ ਇਸ ਤਰ੍ਹਾਂ ਦੀ ਤੁਸੀਂ ਕਵਰੇਜ ਕਰੋਗੇ ਭਾਈ ਤਾਂ ਫਿਰ ਉਹਦੇ ਵਾਸਤੇ ਤੁਸੀਂ ਜ਼ਿੰਮੇਵਾਰ ਹੋਵੋਗੇ। ਤਾਂ ਇਹੋ ਜਿਹੀਆਂ ਗੱਲਾਂ ਸਾਹਮਣੇ ਆ ਰਹੀਆਂ। ਹਾਲਾਂਕਿ ਕੁਛ ਟਾਸਕ ਫੋਰਸ ਦੇ ਜਿਹੜੇ ਕਰਮਚਾਰੀ ਆ ਉਹ ਵੀ ਜ਼ਖਮੀ ਦੱਸੇ ਜਾ ਰਹੇ ਆ, ਪਰ ਕੁੱਲ ਕਿੰਨੇ ਆ ਅਤੇ ਦੋਨਾਂ ਧੜਿਆਂ ਦੇ ਕਿੰਨੇ ਆ ਇਹ ਸਾਫ਼ ਨਹੀਂ ਹੋ ਪਾ ਰਿਹਾ। ਤਾਂ ਇਹ ਬਹੁਤ ਵੱਡੀ ਖਬਰ ਬਣੀ ਆ ਅੱਜ ਦੀ। ਜੇ ਦੇਖੀਏ ਤਾਂ ਇਸ ਤੋਂ ਪਹਿਲਾਂ ਦੱਸਦੇ ਆ ਕਿ ਬਿਜਲੀ ਦੀ ਸਹੂਲਤ ਵੀ ਬੰਦ ਕੀਤੀ ਗਈ ਕਮੇਟੀ ਵੱਲੋਂ, ਔਰ ਇਸ ਤੋਂ ਇਲਾਵਾ ਜਿਹੜੇ ਹੋਰਡਿੰਗ ਬੋਰਡ ਸੀਗੇ ਉਹ ਵੀ ਉਤਾਰ ਦਿੱਤੇ ਗਏ ਜਿਨ੍ਹਾਂ ਉੱਤੇ ਮੰਗਾਂ ਲਿਖੀਆਂ ਸੀ। ਤਾਂ ਮੇਰੇ ਖਿਆਲ ਦੇ ਨਾਲ ਇਸ ਚੀਜ਼ ਨੂੰ ਬਹੁਤ ਸਾਰਥਕ ਤਰੀਕੇ ਦੇ ਨਾਲ ਹੱਲ ਕਰਕੇ ਤੇ ਨਵੇੜਿਆ ਜਾ ਸਕਦਾ ਸੀ, ਪਰ ਨਾ ਤੇ ਜਥੇਦਾਰ ਸਾਹਿਬ ਨੇ ਕੁਛ ਐਸਾ ਰੋਲ ਅਦਾ ਕੀਤਾ ਔਰ ਨਾ ਹੀ ਅਕਾਲੀ ਦਲ ਬਾਦਲ ਨੇ ਇਸ ਪਾਸੇ ਤਵੱਜੋ ਦਿੱਤੀ। ਔਰ ਇਸ ਤੋਂ ਇਲਾਵਾ ਜੇ ਵੇਖੀਏ ਤਾਂ ਲੌਂਗੋਵਾਲ ਸਾਹਿਬ ਦਾ ਵੀ ਰੋਲ ਜਿਹੜਾ ਆ ਉਹ ਬਹੁਤ ਹੀ ਇਸ ਮਾਮਲੇ ਦੇ ਵਿੱਚ ਅਜੀਬੋ-ਗਰੀਬ ਜਾ ਰਿਹਾ। ਤਾਂ ਖੈਰ ਕੋਈ ਮੰਗ ਕਿਸੇ ਦੀ ਨਿੱਜੀ ਨਹੀਂ ਸੀ, ਕੋਈ ਲੜਾਈ ਨਿੱਜੀ ਨਹੀਂ ਸੀ, ਪਰ ਇਹ ਲੜਾਈ ਜਿਹੜੀ ਆ ਹੁਣ ਇਸ ਵੇਲੇ ਬਹੁਤ ਜ਼ਿਆਦਾ ਬਦਨਾਮੀ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਾਰਕ ਬਣ ਗਈ ਆ। ਖੈਰ ਜੇ ਆਪਾਂ ਕਿਸਾਨ ਸੰਘਰਸ਼ ਦੀ ਗੱਲ ਕਰੀਏ ਤਾਂ ਚੰਡੀਗੜ੍ਹ 'ਚ ਭਾਜਪਾ ਦੇ ਦਫ਼ਤਰ ਦਾ ਘਿਰਾਓ ਕਰਨ ਗਈ ਆਮ ਆਦਮੀ ਪਾਰਟੀ। ਇਹਨਾਂ ਦੇ ਵਰਕਰਾਂ ਵੱਲੋਂ ਇਹ ਘਿਰਾਓ ਦਾ ਜਿਹੜਾ ਯਤਨ ਕੀਤਾ ਗਿਆ ਸੀਗਾ ਅਤੇ ਇਸ ਯਤਨ ਨੂੰ ਅਸਫਲ ਬਣਾਉਣ ਵਾਸਤੇ ਪੁਲਿਸ ਨੇ ਇਹਨਾਂ 'ਤੇ ਬਲ ਪ੍ਰਯੋਗ ਕੀਤਾ ਆ। ਔਰ ਇਸ ਤੋਂ ਇਲਾਵਾ ਪਾਣੀ ਦੀਆਂ ਵਾਸ਼ਣਾਂ ਜਿਹੜੀਆਂ ਕਿ ਆਮ ਹੀ ਉਹ ਮਾਰ ਦਿੰਦੇ ਨੇ। ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਰੋਕਿਆ ਗਿਆ, ਪਰ ਇਹਨਾਂ ਨੇ ਸੰਕੇਤਕ ਤੌਰ 'ਤੇ ਵਿਰੋਧ ਜਤਾ ਦਿੱਤਾ। ਸੋ ਨਾਰਾਜ਼ਗੀ ਇਹਨਾਂ ਦੀ ਇਸੇ ਗੱਲ ਨੂੰ ਲੈ ਕੇ ਸੀਗੀ
ਕਿ ਜੋ ਲੋਕ ਸਾਡੇ ਆਪਣੀ ਰੋਜੀ ਰੋਟੀ ਦੀ ਲੜਾਈ ਲੜ ਰਹੇ ਨੇ ਤਾਂ ਤੁਸੀਂ ਉਹਨਾਂ ਨੂੰ ਵਿਚੋਲੀਆਂ ਦਾ ਅੰਦੋਲਨ ਕਹਿ ਕੇ ਜਿਹੜਾ ਭੰਡ ਰਹੇ ਹੋ। ਇਸ ਤੋਂ ਇਲਾਵਾ ਜੇ ਦੂਸਰੇ ਪੱਖ ਤੋਂ ਵੇਖੋਗੇ ਤਾਂ ਅੱਜ ਵੀ ਭਾਰਤੀ ਜਨਤਾ ਪਾਰਟੀ ਦੇ ਨੇਤਾ ਜਿਹੜੇ ਆ ਉਹ ਸੁਰਖੀਆਂ 'ਚ ਰਹੇ ਆ। ਭਾਜਪਾ ਨੇਤਾਵਾਂ ਨੇ ਥਾਣੇ 'ਚ ਧਰਨਾ ਲਾਇਆ ਜਲੰਧਰ, ਕਿਉਂਕਿ ਇਹਨਾਂ ਦੇ ਕਰਤਾਰਪੁਰ ਵਿੱਚ ਗਏ ਸੀਗੇ ਕੁਛ ਲੀਡਰ ਅੰਬੇਦਕਰ ਸਾਹਿਬ ਨੂੰ ਉੱਥੇ ਹਾਰ ਹੋਰ ਚੜਾਉਣ, ਤਾਂ ਉੱਥੇ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਰੋਸ ਵਜੋਂ ਇਹਨਾਂ ਨੇ ਥਾਣੇ ਦੇ ਅੱਗੇ ਧਰਨਾ ਲਾ ਦਿੱਤਾ। ਇਸ ਤੋਂ ਇਲਾਵਾ ਲੁਧਿਆਣੇ ਗਏ, ਜਦੋਂ ਇਹ ਲੁਧਿਆਣੇ ਗਏ ਕਮਾਲ ਦੀ ਗੱਲ ਇਹ ਹੋਈ ਕਿ ਅੰਬੇਦਕਰ ਸਾਹਿਬ ਦੇ ਉੱਤੇ ਜਦੋਂ ਇਹਨਾਂ ਨੇ ਫੁੱਲ ਵਗੈਰਾ ਚੜਾਉਣੇ ਚਾਹੇ ਤਾਂ ਉਸ ਵੇਲੇ ਬਸਪਾ ਦੇ ਆਗੂ ਵੀ ਉੱਥੇ ਪਹੁੰਚ ਗਏ ਤਾਂ ਉੱਥੇ ਵੀ ਇਹਨਾਂ ਦਾ ਭੇੜ ਹੋਇਆ ਤੇ ਲੁਧਿਆਣੇ ਦੇ ਵਿੱਚ ਕਾਫੀ ਜ਼ਿਆਦਾ ਗਹਿਮਾ ਗਹਿਮੀ ਹੋਈ ਆ। ਉਸ ਤੋਂ ਬਾਅਦ ਕੋਈ ਵੱਡੀ ਖਬਰ ਤੇ ਨਹੀਂ ਆਈ, ਪਰ ਉਸ ਟਾਈਮ ਕਾਫੀ ਮਾਹੌਲ ਜਿਹੜਾ ਸਟ੍ਰੈਸਫੁਲ ਹੋ ਗਿਆ ਸੀਗਾ। ਇਸ ਤੋਂ ਇਲਾਵਾ ਜੇ ਦੇਖੀਏ ਤਾਂ ਭਾਰਤੀ ਜਨਤਾ ਪਾਰਟੀ ਦੇ ਇੱਕ ਹੋਰ ਲੀਡਰ ਦਾ ਘਰ ਘੇਰਿਆ ਗਿਆ ਬੁਲਾਡੇ ਦੇ ਵਿੱਚ, ਔਰ ਸਭ ਤੋਂ ਵੱਡੀ ਖਬਰ ਜਿਹੜੀ ਅੱਜ ਰਹੀ ਆ ਉਹ ਇਹੋ ਕਿ ਇਹਨਾਂ ਦੇ ਜਿਹੜੇ ਕਿਸਾਨ ਵਿੰਗ ਦੇ ਆਗੂ ਸੀਗੇ ਇੱਥੋਂ ਦੇ ਤਾਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਔਰ ਉਹਨਾਂ ਨੇ ਕਿਸਾਨ ਦੀਆਂ ਜੋ ਮੰਗਾਂ ਨੇ ਔਰ ਇਸ ਤੋਂ ਇਲਾਵਾ ਜੋ ਕਾਨੂੰਨ ਨੇ ਉਹਨਾਂ ਚੀਜ਼ਾਂ ਦੀ ਮੈਂ ਕਹੂੰਗਾ ਕਿ ਸ਼ਾਦੀ ਭਰੀ ਆ, ਜਿਨ੍ਹਾਂ ਚੀਜ਼ਾਂ ਦੇ ਮੁਤਲਕ ਇਹ ਸਾਰੀਆਂ ਗੱਲਾਂ ਇੱਥੇ ਪੰਜਾਬ ਦੇ ਵਿੱਚ ਇਸ ਵੇਲੇ ਸਾਨੂੰ ਗਰਾਊਂਡ ਤੋਂ ਵੇਖਣ ਨੂੰ ਮਿਲ ਰਹੀਆਂ ਨੇ ਔਰ ਬੀਬੀਆਂ ਬਹੁਤ ਵੱਡੀ ਤਾਦਾਦ ਦੇ ਵਿੱਚ ਅੰਦੋਲਨ 'ਚ ਕੁੱਦੀਆਂ ਹੋਈਆਂ ਨੇ। ਇਹ ਖੂਬਸੂਰਤੀ ਬਣਦੀ ਜਾ ਰਹੀ ਹੈ ਇਸ ਅੰਦੋਲਨ ਦੀ ਕਿ ਬੱਚੇ ਜਵਾਨ ਔਰ ਬੀਬੀਆਂ ਖਾਸ ਤੌਰ 'ਤੇ ਜਿਹੜੀਆਂ ਨੇ ਉਹ ਅਗਾਂਹ ਵੱਧ ਚੜ੍ਹ ਕੇ ਸ਼ਿਰਕਤ ਕਰ ਰਹੀਆਂ ਇਸ ਅੰਦੋਲਨ ਦੇ ਵਿੱਚ ਜੀ। ਤੇ ਅਗਲੀ ਮਿੰਟ ਜੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਬਾਹਰੋਂ ਆਉਂਦੇ ਝੋਨੇ ਨੂੰ ਰੋਕਣ ਦੇ ਲਈ ਹੁਣ ਸਰਕਾਰ ਚੁੱਕਣ ਲੱਗੀ ਆ ਕਦਮ। ਪਰ ਹੁਣ ਤੇ ਮੇਲਾ ਲੁੱਟ ਚੁੱਕਾ ਹੈ ਨਾ, ਹੁਣ ਤੇ ਜਿੱਦਾਂ ਕਹਿ ਲਈਏ ਕਿ ਪਾਣੀ ਪੁਲਾਂ ਤੋਂ ਲੰਘ ਚੁੱਕਿਆ ਵਾ ਔਰ ਇਸ ਤੋਂ ਇਲਾਵਾ ਦੀਵਾ ਜਿਹੜਾ ਹੁਣ ਬੁਝਣ ਵਾਲਾ ਆ ਤਾਂ ਬੁਝੇ ਦੀਵੇ ਦੇ ਵਿੱਚ ਤੇਲ ਪਾਉਣ ਦਾ ਫਿਰ ਕਹਿੰਦੇ ਕੋਈ ਫਰਕ ਨਹੀਂ ਪੈਂਦਾ। ਤੇਲ ਜਿਹੜਾ ਉਹ ਵੇਲੇ ਸਿਰ ਪਾਉਣਾ ਚਾਹੀਦਾ। ਤਾਂ ਹੁਣ ਇਹ ਵੇਖੋ ਕਿੰਨਾ ਕੁ ਜਲਦੀ ਇਹ ਸਾਰਾ ਕੁਛ ਕਰ ਲੈਂਦੇ ਆ, ਕਿਉਂਕਿ ਜੇ ਆਪਾਂ ਵੇਖੀਏ ਤਾਂ ਇਸ ਵੇਲੇ ਝੋਨੇ ਦੀ ਵਢਾਈ ਜਿਹੜੀ ਆ ਉਹ ਤਕਰੀਬਨ ਹੋ ਚੁੱਕੀ ਆ। ਜੇ ਆਪਾਂ ਦੇਖੀਏ ਤਾਂ ਕੋਈ ਇੱਕ ਅੱਧ ਹਿੱਸਾ ਹੋਣਾ ਜਿਹੜਾ ਕਿ ਖੇਤਾਂ ਦੇ ਵਿੱਚ ਖਲੋਤਾ ਆ, ਬਾਕੀ ਝੋਨਾ ਸਾਰਾ ਮੰਡੀਆਂ 'ਚ ਆ ਗਿਆ ਵੱਢ ਕੇ। ਤਾਂ ਹੁਣ ਇਹ ਕਹਿ ਰਹੇ ਆ ਕਿ ਦੇਖੋ ਜੀ ਟਰਾਂਸਪੋਰਟਰਾਂ ਤੇ ਅਸੀਂ ਸਿੱਧੇ ਪਰਚੇ ਦਰਜ ਕਰਾਂਗੇ, ਮਤਲਬ ਕਿ ਜੋ ਕੋਈ ਡਰਾਈਵਰ ਜਾਂ ਕਲੀਨਰ ਆ ਜਿਹੜਾ ਟਰੱਕ ਦਾ, ਅਸੀਂ ਉਹਦੇ ਤੇ ਨਾ ਪਰਚਾ ਦਰਜ ਕਰਕੇ, ਕਿਉਂਕਿ ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ, ਉਹਨਾਂ ਨੂੰ ਕੋਈ ਮਾਲਕ ਨੇ ਘੱਲ ਦਿੱਤਾ ਕਿ ਜਾਂ ਗੇੜਾ ਲਾ ਕੇ ਆ ਫੇਰਾ ਲਾ ਕੇ ਆ, ਤੇ ਉਹ ਜਿਹੜੇ ਟਰਾਂਸਪੋਰਟਰ ਆ ਉਹਨਾਂ ਨੂੰ ਪਤਾ ਆ ਕਿ ਇਹ ਮਾਲ ਕਿੱਥੋਂ ਲੱਦਿਆ ਤੇ ਕਿੱਥੇ ਜਾਣਾ ਆ ਤੇ 1 ਨੰਬਰੀ ਹੈ ਜਾਂ 2 ਨੰਬਰੀ ਆ। ਸੋ ਇਹਨਾਂ ਨੇ ਕਿਹਾ ਕਿ ਡਾਇਰੈਕਟ ਹੁਣ ਅਸੀਂ ਟਰਾਂਸਪੋਰਟਰਾਂ ਤੇ ਪਰਚੇ ਦਰਜ ਕਰਾਂਗੇ। ਤਾਂ ਇਹਦਾ ਮਤਲਬ ਹੈ ਕਿ ਜਿਹੜੇ ਮਾਲਕ ਨੇ ਜਿਹੜੇ ਇਹ ਟਰਾਲਿਆਂ ਦੇ ਘੋੜਿਆਂ ਦੇ ਮਾਲਕ ਆ ਉਹਨਾਂ ਤੇ ਇਹ ਸਿੱਧੇ ਪਰਚੇ ਦਰਜ ਕਰਨ ਦੀ ਕਵਾਇਦ ਸ਼ੁਰੂ ਕਰਨ ਜਾ ਰਹੇ ਆ। ਇਹ ਮੇਰੇ ਖਿਆਲ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਵੀ ਥੋੜ੍ਹੀ ਬਹੁਤੀ ਇੱਧਰ ਨਜ਼ਰ ਪਈ ਆ, ਨਿਗਾਹ ਪਈ ਆ। ਫਿਰ ਉਸ ਤੋਂ ਬਾਅਦ ਹਦਾਇਤਾਂ ਹੋਈਆਂ ਨੇ ਪੁਲਿਸ ਨੂੰ ਕਿ ਤੁਸੀਂ ਥੋੜ੍ਹੇ ਐਕਟਿਵ ਹੋਵੋ ਇਸ ਮਾਮਲੇ 'ਚ, ਕਿਉਂਕਿ ਇਹ ਮਸਲਾ ਜਿਹੜਾ ਤੁਹਾਨੂੰ ਪਤਾ ਮੰਡੀ ਬੋਰਡ ਦੇ ਨਾਲ ਜੁੜਿਆ, ਕਈ ਵਾਰ ਚੀਜ਼ਾਂ ਜਿਹੜੀਆਂ ਇਸ ਤਰ੍ਹਾਂ ਇੱਕ ਦੂਜੇ ਮਹਿਕਮੇ ਦੇ ਵਿੱਚ ਹੀ ਉਲਝ ਜਾਂਦੀਆਂ ਨੇ। ਇਹ ਹੁਣ ਸਾਰਾ ਕੁਛ ਹੈ ਜਿਹੜਾ ਕਿੰਨੀ ਜਲਦੀ ਕਰਦੇ ਆ ਤੇ ਕਿੰਨੇ ਪੁਖਤੇ ਢੰਗ ਨਾਲ ਕਰਦੇ ਆ ਉਹ ਵੇਖਣਾ ਦਿਲਚਸਪ ਰਹੇਗਾ। ਪਰ ਦੇਖੋ ਜੇ 200-400 ਟਰੱਕ ਫੜਿਆ ਗਿਆ, ਅਕਸਰ ਪੁਲਿਸ ਜਦੋਂ ਤੁਸੀਂ ਉਹਨਾਂ ਦੇ ਨਾਲ ਗੱਲ ਕਰੋਗੇ ਨਾ ਅਫਸਰਾਂ ਦੇ ਨਾਲ ਆਫ ਰਿਕਾਰਡ, ਉਹ ਤੁਹਾਨੂੰ ਦੱਸਣਗੇ ਕਿ ਜੋ ਮਰਜ਼ੀ ਕਰ ਲਓ, ਜਿੰਨਾ ਮਰਜ਼ੀ ਤੁਹਾਡਾ ਤੰਤਰ ਐਕਟਿਵ ਹੋਏਗਾ। ਬਾਹਰਲੇ ਮੁਲਕਾਂ ਦੀ ਵੀ ਸ਼ਾਇਦ ਇਹ ਕਹਾਣੀ ਰਹੇਗੀ ਕਿ ਜਿੰਨਾ ਮਰਜ਼ੀ ਤੁਹਾਡਾ ਤੰਤਰ ਐਕਟਿਵ ਹੋ ਜਾਵੇ, ਤੁਸੀਂ ਜਿੰਨੀ ਮਰਜ਼ੀ ਸੂਈਆ ਤੰਤਰ ਦੀ ਪੂਰੀ ਤਾਣੀ ਬਾਣੀ ਵਿਛਾ ਦਿਓ, ਤਦ ਵੀ ਜਿਹੜੀ ਰਿਕਵਰੀ ਹੁੰਦੀ ਹੈ ਤੁਹਾਡੀ ਨਸ਼ੇ ਦੀ ਲੈ ਲਓ ਜਾਂ ਕੁਛ ਵੀ ਹੈ, ਤਾਂ ਉਸ ਤੋਂ ਕਈ ਗੁਣਾ ਮਾਲ ਠਾਲ ਜਿਹੜਾ ਬਾਜ਼ਾਰ ਦੇ ਵਿੱਚ ਚਲੇ ਜਾਂਦਾ ਹੈ। ਤਾਂ ਇਹ ਚੀਜ਼ ਨੂੰ ਹੁਣ ਤੁਸੀਂ ਜੇ ਆਪਾਂ ਜਿਹੜੇ ਆਪਣੇ ਕੋਲ ਅੰਕੜੇ ਤੈਅ ਅੰਕੜੇ ਆ ਉਹਨਾਂ ਤੇ ਲਾਗੂ ਕਰਕੇ ਦੇਖੋ ਕਿ 200 ਟਰੱਕ ਫੜਿਆ ਗਿਆ ਜਾਂ 400 ਕੁਛ, ਇਹ ਵੀ ਰਿਪੋਰਟਾਂ ਨੇ ਕਿ 500 ਦੇ ਕਰੀਬ ਹੁਣ ਤੱਕ ਟਰੱਕ ਨਹੀਂ ਵੱਡੇ ਟਰਾਲੇ ਫੜੇ ਗਏ ਆ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ 500 ਫੜਿਆ ਗਿਆ, ਜਿਹੜਾ ਪਹਿਲਾਂ ਆ ਗਿਆ ਕਿਉਂਕਿ ਤੇ ਕਿਸਾਨਾਂ ਨੇ ਫੜਨੇ ਸ਼ੁਰੂ ਕੀਤੇ, ਉਸ ਤੋਂ ਬਾਅਦ ਰੌਲਾ ਪੈ ਗਿਆ ਔਰ ਬਲੋਰ ਤੋਂ ਇਹ ਰੌਲਾ ਜ਼ਿਆਦਾ ਸ਼ੁਰੂ ਹੋਇਆ ਜੀ। ਹੁਣ ਤੁਸੀਂ ਇਹ ਦੇਖੋ ਕਿ ਜੇ ਇੱਕ ਹਿੱਸਾ ਮੰਨ ਕੇ ਚੱਲੀਏ ਤਾਂ 3 ਹਿੱਸੇ ਜਾਂ 4 ਹਿੱਸੇ ਹੋਰ ਟਰੱਕ ਜਿਹੜੇ ਉਹ ਨਿਕਲ ਗਏ ਹੋਣਗੇ ਉਦੋਂ ਤੱਕ ਜਾਂ ਬਾਅਦ ਦੇ ਵਿੱਚ ਨਿਕਲ ਰਹੇ ਨੇ, ਤਾਂ ਕਿੰਨਾ ਵੱਡਾ ਝੋਨੇ ਦਾ ਸਟਾਕ ਜਿਹੜਾ ਉਹ ਬਾਹਰੋਂ ਆ ਕੇ ਇੱਥੇ ਲੱਗ ਗਿਆ। ਤਾਂ ਇਹਦਾ ਮਤਲਬ ਕੀ ਆ ਕਿ ਜਿਹੜੀ CCL ਕੈਸ਼ ਕ੍ਰੈਡਿਟ ਲਿਮਟਿਡ ਜੋ RBI
ਲਿਮਟ ਆ ਜਿਹੜੀ ਹੁੰਦੀ ਆ ਉਹ RBI ਜਾਰੀ ਕਰਦਾ ਕੇਂਦਰ ਦੇ ਕਹਿਣ ਤੇ ਕਿ FCI ਜਿਹੜੀ ਆ ਪਰਚੇਸਿੰਗ ਕਰੇ, ਪ੍ਰਚੁਰ ਕਰੇ ਇਹਨਾਂ ਫਸਲਾਂ ਨੂੰ। ਤਾਂ ਉਹਦੇ ਵਿੱਚ ਕੀ ਆ ਕਿ ਉਹ ਇੱਕ ਨਿਸ਼ਚਿਤ ਰਕਮ ਹੈ, ਉਹਨਾਂ ਨੇ ਤੁਹਾਨੂੰ 35,500 ਕਰੋੜ ਰੁਪਈਆ ਦੇ ਦਿੱਤਾ ਕਿ ਚੱਕੋ ਪੰਜਾਬ ਵਾਲਿਓ, ਆਪਣੀਆਂ ਜਿਹੜੀਆਂ ਖਰੀਦ ਏਜੰਸੀਆਂ ਨੇ ਉਹਨਾਂ ਤੋਂ ਇਹ ਖਰੀਦ ਕਰਵਾ ਲਓ, ਠੀਕ ਹੈ। ਤਾਂ ਹੁਣ ਮੰਨ ਲਓ ਉਹ ਪੈਸਾ ਮੁੱਕ ਜਾਂਦਾ, ਉਹਦੇ ਵਿੱਚ ਬਾਹਰੋਂ ਆ ਕੇ ਝੋਨਾ ਆ ਕੇ ਇੱਧਰ ਆ ਕੇ ਵਿਕ ਜਾਂਦਾ, ਤਾਂ ਉਹ ਜੇ ਕੈਸ਼ ਕ੍ਰੈਡਿਟ ਲਿਮਿਟਡ ਖਤਮ ਹੋ ਜਾਂਦੀ ਆ ਤਾਂ ਫਿਰ ਉਸ ਸੂਰਤ ਦੇ ਵਿੱਚ ਤੁਸੀਂ ਕੀ ਕਰੋਗੇ? ਉਹ ਤਾਂ ਵੱਧ ਦਿਨ ਹੋ ਰਹੇ। ਸੋ ਇਹ ਇੱਕ ਝੰਜਟ ਹੈ। ਔਰ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਵੇਖਣ ਵਾਲੀ ਹੈ, ਮੈਂ ਦੇਖ ਰਿਹਾ ਸੀਗਾ ਕਿ ਜੇ ਫਾਰਮ ਨੂੰ ਜੇ ਤੁਸੀਂ ਚੰਗੀ ਤਰ੍ਹਾਂ ਦੇਖੋਗੇ ਤਾਂ ਉਹਦੇ ਵਿੱਚ ਵੀ ਖਾਮੀਆਂ ਇਹ ਜੋ ਦਿੰਦੇ ਆ ਨਾ ਜੇ ਫਾਰਮ ਫਸਲ ਵਿਕਰੀ ਤੇ, ਤਾਂ ਉਹਦੇ ਵਿੱਚ ਕੀ ਆ ਕਿ ਸਿਰਫ ਬੰਦੇ ਦਾ ਪਤਾ ਜੋ ਵੀ ਵਿਕਰੇਤਾ ਹੈ, ਜੋ ਵੀ ਵੇਚਣ ਵਾਲਾ ਹੈ, ਔਰ ਇਸ ਤੋਂ ਇਲਾਵਾ ਉਹਦੇ ਪਿਤਾ ਦਾ ਨਾਮ ਲਿਖਿਆ ਜਾਂਦਾ, ਹੋਰ ਕੁਛ ਵੀ ਨਹੀਂ ਹੈ ਮੇਰੇ ਖਿਆਲ ਦੇ ਨਾਲ। ਕੋਈ ਮਾੜਾ ਮੋਟਾ ਐਡਰੈਸ ਪਤਾ ਵੀ ਨਹੀਂ ਚੰਗੀ ਤਰ੍ਹਾਂ ਲਿਖਦੇ। ਤਾਂ ਉਹਦੇ ਵਿੱਚ ਕੀ ਆ ਕਿ ਤੁਹਾਨੂੰ ਜੇ ਆਧਾਰ ਕਾਰਡ ਨਾਲ ਲਾ ਦੇਣਾ ਲਾਜ਼ਮੀ ਕਰ ਦਿੱਤਾ ਜਾਵੇ ਤਾਂ ਬਹੁਤ ਹੱਦ ਤੱਕ ਪਤਾ ਲੱਗ ਜਾਏਗਾ ਕਿ ਕਿਹੜਾ ਬੰਦਾ ਕੀ ਵੇਚ ਰਿਹਾ। ਵੈਸੇ ਫਿਰ ਵੀ ਮੈਂ ਸਮਝਦਾ ਕਿ ਬਹੁਤ ਸ਼ੋਰ ਮੋਰੀਆਂ ਹੈ, ਕਿਉਂਕਿ ਨੈਕਸਸ ਬਣ ਜਾਂਦਾ ਹੈ, ਇੱਕ ਗਰੋਹ ਬਣ ਜਾਂਦਾ ਹੈ, ਇੱਕ ਟੋਲਾ ਬਣ ਜਾਂਦਾ ਜਿਹਦੇ ਵਿੱਚ ਅਫਸਰਸ਼ਾਹੀ ਵੀ ਹੁੰਦੀ ਹੈ, ਜਿਹਦੇ ਵਿੱਚ ਸਿਆਸਤਦਾਨ ਨਹੀਂ ਰਸੂਖਦਾਰੀ ਵੀ ਹੁੰਦੀ ਹੈ, ਬਹੁਤ ਕੁਛ ਹੁੰਦਾ। ਤਾਂ ਰੋਕਣਾ ਤਾਂ ਅਸੰਭਵ ਹੈ ਖੇਡ ਨੂੰ, ਪਰ ਮੇਰੇ ਖਿਆਲ ਦੇ ਨਾਲ ਇਹਨੂੰ ਜੇ ਰੋਕਣਾ ਹੋਵੇ ਤਾਂ ਇਸੇ ਤਰੀਕੇ ਨਾਲ ਰੋਕਿਆ ਜਾ ਸਕਦਾ, ਜਾਂ ਤਾਂ ਪੋਰਟਲ ਬਣਾ ਦਿੱਤਾ ਜਾਵੇ। ਹਾਂ, ਉਹਦੇ 'ਚ ਪੰਜਾਬ ਦੇ ਕਿਸਾਨਾਂ ਨੂੰ ਕੁਛ ਖੱਜਲ ਖੁਆਰਤਾ ਹੋਏਗੀ, ਪਰ ਉਹਦੇ ਨਾਲ ਕਿ ਬਾਹਰੋਂ ਨਹੀਂ ਕੋਈ ਆ ਕੇ ਵੇਚ ਸਕੇਗਾ, ਜਾਂ ਫਿਰ ਜੇ ਫਾਰਮ ਵਾਲੀ ਜਿਹੜੀ ਹੈ ਕਮੀ ਪੇਸ਼ੀ ਉਹ ਤੇ ਫੌਰੀ ਤੌਰ ਤੇ ਤੁਹਾਨੂੰ ਦੂਰ ਕਰਨੀ ਪਊਗੀ। ਜੀ ਜੀ ਬਿਲਕੁਲ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਕੈਪਟਨ ਦੀ ਚੇਤਾਵਨੀ, ਭਾਜਪਾ ਨੂੰ ਜ਼ਹਿਰ ਨਹੀਂ ਘੋਲਣ ਦੇਵਾਂਗੇ। ਹਾਂਜੀ, ਇਹ ਬਹੁਤ ਵੱਡਾ ਬਿਆਨ ਆ, ਬਹੁਤ ਜ਼ਬਰਦਸਤ ਬਿਆਨ ਹੈ। ਜਿੱਦਾਂ ਕਹਿ ਲਈਏ ਕਿ ਇਹਨਾਂ ਨੇ ਕਿਹਾ ਕਿ ਦੇਖੋ ਕਿਸਾਨਾਂ ਤੇ ਅਨੁਸੂਚਿਤ ਜਾਤੀਆਂ ਦੇ ਅਧਿਕਾਰਾਂ ਦੀ ਰਾਖੀ ਕਰਨ ਵਿੱਚ ਆਪਣੀ ਇਹ ਨਾਕਾਮੀ ਲੁਕਾ ਰਹੇ ਆ। ਤਾਂ ਇਹਨਾਂ ਨੇ ਤੇ ਬਕਾਇਦਾ ਅੰਕੜੇ ਵੀ ਜਿਹੜੇ ਆ ਉਹ ਜਾਰੀ ਕਰ ਦਿੱਤੇ, ਕਿਉਂਕਿ ਤੁਹਾਨੂੰ ਪਤਾ ਹੀ ਹੈ ਇਨਸਾਫ ਯਾਤਰਾ ਕੱਢਣ ਦਾ ਇਹਨਾਂ ਨੇ ਯਤਨ ਕੀਤਾ ਸੀ। ਇਹਨਾਂ ਨੇ ਆਖਿਆ ਕਿ ਦੇਖੋ ਅਸੀਂ ਬਿਨਾਂ ਇਜਾਜ਼ਤ ਤੋਂ ਇਸ ਤਰ੍ਹਾਂ ਦੀ ਯਾਤਰਾ ਕੱਢ ਕੇ ਮਾਹੌਲ ਖਰਾਬ ਕਰਨ ਦੀ ਜਾਂ ਰਹਿਤ ਧੋਣ ਦੀ ਇਜਾਜ਼ਤ ਨਹੀਂ ਦੇਵਾਂਗੇ। ਤੇ ਨਾਲ ਉਹਨਾਂ ਨੇ ਇੱਕ ਬਕਾਇਦਾ ਅੰਕੜਾ ਜਾਰੀ ਕੀਤਾ ਹੈ। ਉਹ ਕਹਿੰਦੇ ਕਿ ਭਾਜਪਾ ਦੀ ਸੱਤਾ ਦੌਰਾਨ ਉੱਤਰ ਪ੍ਰਦੇਸ਼ ਵਿੱਚ ਅਨੁਸੂਚਿਤ ਜਾਤੀ ਦੇ ਲੋਕਾਂ ਉੱਤੇ ਹੋਏ ਅਤਿਆਚਾਰ, ਦੇਸ਼ ਵਿੱਚ ਹੋਏ ਅਤਿਆਚਾਰਾਂ ਦਾ 25% ਤੋਂ ਵੱਧ ਹਿੱਸਾ ਹਨ, ਅਤੇ ਸਾਲ 2018 ਵਿੱਚ ਅਜਿਹੀਆਂ ਸਭ ਤੋਂ ਵੱਧ ਘਟਨਾਵਾਂ ਦਰਜ ਹੋਈਆਂ ਹਨ। ਤੇ ਨਾਲ ਉਹ ਸਵਾਲ ਕਰਦੇ ਆ ਕਿ ਤੁਹਾਡੀ ਦਲਿਤਾਂ ਲਈ ਨਿਆਂ ਦੀ ਪਰਿਭਾਸ਼ਾ ਇਹ ਹੈ। ਸੋ ਆਪਣੇ ਆਪ ਦੇ ਵਿੱਚ ਤੁਸੀਂ ਦੇਖ ਲਓ ਕਿ ਬਿਆਨ ਕਿੰਨਾ ਕੁਛ ਲੁਕਾਈ ਬੈਠਾ। ਹਾਲਾਂਕਿ ਰਾਜਨੀਤੀ ਤੇ ਕੈਪਟਨ ਸਾਹਿਬ ਵੀ ਕਰ ਰਹੇ ਆ ਨਾ ਕਿਸਾਨੀ ਮੁੱਦੇ ਤੇ, ਜਿਸ ਤਰੀਕੇ ਨਾਲ ਇਹਨਾਂ ਨੇ ਸੋਧ ਬਿੱਲ ਲੈ ਆਂਦੇ, ਜਿਸ ਤਰੀਕੇ ਨਾਲ ਆਪਣਾ ਪੱਲਾ ਝਾੜ ਲਿਆ, ਔਰ ਬਹੁਤ ਸਾਰੀਆਂ ਨਾਕਾਮੀਆਂ ਰਹਿ ਗਈਆਂ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ। ਰਾਜਨੀਤੀ ਤੇ ਇਹਨਾਂ ਨੇ ਵੀ ਕੀਤੀ ਕਿ ਰਾਹੁਲ ਗਾਂਧੀ ਨੂੰ ਟਰੈਕਟਰ ਤੇ ਬਿਠਾਲ ਕੇ ਜਿਹੜੇ ਲਵਾ ਦਿੱਤੇ, ਫੇਰੇ ਲਵਾ ਦਿੱਤੇ, ਜਿਨ੍ਹਾਂ ਦਾ ਕੋਈ ਤੁੱਕ ਨਹੀਂ ਸੀ ਬਣਦਾ। ਪਰ ਭਾਜਪਾ ਵੀ ਉਹੀ ਕੁਛ ਕਰ ਰਹੀ ਆ, ਤੋੜ ਲੱਭਣ ਦਾ ਯਤਨ ਕੀਤਾ ਜਾ ਰਿਹਾ ਕਿ ਅਸੀਂ ਬਾਹਰ ਤੁਰੀਏ ਫਿਰੀਏ, ਦਲਿਤਾਂ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਐਸਾ ਬਣਾਇਆ ਜਾ ਰਿਹਾ ਜ਼ਰੀਆ ਕਿ ਉਹਨਾਂ ਦੇ ਨਾਮ ਤੇ ਅਸੀਂ ਖੁੱਲ੍ਹ ਕੇ ਜਾਈਏ। ਜੇ ਕੋਈ ਵਿਰੋਧ ਕਰੇ ਤੇ ਅਸੀਂ ਆਖੀਏ ਕਿ ਆਹ ਦੇਖੋ ਆਹ ਦਲਿਤ ਵਿਰੋਧੀ ਲੋਕ ਆ, ਅਸੀਂ ਦਲਿਤਾਂ ਦੀ ਗੱਲ ਕਰਦੇ ਆ, ਇਹ ਸਾਡੇ ਗੱਲ ਪੈਣ ਆ ਗਏ। ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਮਾਜ ਨੂੰ ਵੰਡਣ ਵਾਲੀ ਰਾਜਨੀਤੀ ਆ, ਜਿਹੜੀ ਕਿ ਨਹੀਂ ਹੋਣੀ ਚਾਹੀਦੀ, ਚਾਹੇ ਕੋਈ ਵੀ ਪਾਰਟੀ ਕਰਦੀ ਆ। ਕਾਂਗਰਸ ਵੀ ਜੇ ਵੇਖੀਏ ਤਾਂ ਇਹਨਾਂ ਦਾ ਜੇ ਮਖੌਟਾ ਥੋੜ੍ਹਾ ਜਿਹਾ ਉਤਾਰ ਦਈਏ ਤਾਂ ਕਿਤੇ ਨਾ ਕਿਤੇ ਲੱਗਦਾ ਇਹੋ ਆ ਕਿ ਇੱਕ ਧੁਰੇ ਤੇ ਜਾ ਕੇ ਕਿਤੇ ਨਾ ਕਿਤੇ ਰਾਜਨੀਤੀ ਦੇ ਕਾਰ ਵਿਹਾਰ ਥੋੜ੍ਹੇ ਜਿਹੇ ਆਪਸ ਦੇ ਵਿੱਚ ਖਹਿ ਜਾਂਦੇ ਆ, ਚਾਹੇ ਵਿਚਾਰਧਾਰਕ ਬਹੁਤ ਵਖਰੇਵਾਂ ਹੋਵੇ। ਖੈਰ ਜੋ ਵੀ ਹੈ, ਪਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਰਾਜਨੀਤੀ ਦੀ ਗੁੰਜਾਇਸ਼ ਮੇਰੇ ਖਿਆਲ ਦੇ ਨਾਲ ਨਹੀਂ ਹੋਣੀ ਚਾਹੀਦੀ, ਔਰ ਇਹ ਚੀਜ਼ਾਂ ਵਾਪਰ ਰਹੀਆਂ ਨੇ। ਇੱਕ ਤੇ ਇਹ ਆ ਕਿ ਜਿੱਦਾਂ ਹੁਣ ਮੋਦੀ ਸਾਹਿਬ ਦਾ, ਨੱਡਾ ਸਾਹਿਬ ਦਾ ਸਟੈਂਡ ਆ, ਉਹ ਬੜਾ ਸਪਸ਼ਟ ਸਟੈਂਡ ਆ। ਔਰ ਇਸ ਤੋਂ ਇਲਾਵਾ ਵੇਖੋ ਕਿ ਉਹਨਾਂ ਨੇ ਆਪਣੇ ਇਹ ਜਿਹੜੇ ਹੈਗੇ ਆ ਭਾਰਤੀ ਜਨਤਾ ਪਾਰਟੀ ਦੇ ਆਗੂ, ਇਹਨਾਂ ਨੂੰ ਉਸ ਦੌਰ ਦੇ ਵਿੱਚ ਵੀ ਮੈਦਾਨ 'ਚ ਉਤਰਨ ਲਈ ਆਖਿਆ ਜਿਸ ਦੌਰ ਦੇ ਵਿੱਚ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ। ਤਾਂ ਇੱਕ ਤਰ੍ਹਾਂ ਨਾਲ ਤੇ ਇਹ ਹੈ ਹੀ ਆ ਦਲਿਤ ਵਾਲਾ ਜਿਵੇਂ ਇਹਨਾਂ ਨੇ ਕਾਰਡ ਖੇਡਿਆ, ਤੇ ਹੈ ਹੀ ਆ ਰਾਜਨੀਤਿਕ ਤੌਰ ਤੇ ਮੈਂ ਕਹੂੰਗਾ ਕਿ ਸਮਾਜ ਦੇ ਵਿੱਚ ਇੱਕ ਐਸੀ ਵੰਡ ਪਾਉਣ ਦਾ ਯਤਨ ਆ ਕਿ ਇੱਕ ਐਸਾ ਟਕਰਾਅ ਸ਼ੁਰੂ ਹੋ ਜਾਵੇ ਜਿਹੜਾ ਆਪਾਂ ਅੱਗੇ ਵੇਖਿਆ ਕਿ ਉਹ ਸ਼ੁਰੂ ਕਿਤੋਂ ਹੁੰਦਾ ਤੇ ਅੰਤ ਦੇ ਵਿੱਚ ਕਿਤੇ ਚਲੇ ਜਾਂਦਾ। ਜਿਵੇਂ ਉਦਾਹਰਨ ਦੇ ਤੌਰ ਤੇ ਪੰਜਾਬੀ ਮੋਰਚਾ ਸੀਗਾ,
ਉਹਦੇ ਵਿੱਚ ਮੁੱਦਾ ਕੀ ਬਣ ਗਿਆ, ਹਿੰਦੂ ਸਿੱਖ ਮੋਰਚਾ। ਔਰ ਫਿਰ ਉਸ ਤੋਂ ਇਲਾਵਾ ਪਾਣੀ ਦਾ ਮੋਰਚਾ ਦੇਖ ਲਓ, ਉਹ ਵੀ ਹਿੰਦੂ ਸਿੱਖ ਮਸਲਾ ਬਣ ਜਾਂਦਾ, ਜਦ ਕਿ ਮਸਲਾ ਸਾਡਾ ਆਪਣੀ ਹੋਂਦ ਦਾ, ਮਿੱਟੀ ਦਾ, ਉਹਦੇ ਵਿੱਚ ਹਿੰਦੂਆਂ ਨੇ ਵੀ ਰਹਿਣਾ ਹੈ, ਸਿੱਖਾਂ ਨੇ ਵੀ ਰਹਿਣਾ ਹੈ। ਇੱਕ ਚੀਜ਼ ਹੋਰ ਵੀ ਵੇਖਣ ਵਾਲੀ ਆ ਕਿ ਪਠਾਨਕੋਟ ਦੇ ਵਿੱਚ ਰਾਮਲੀਲਾ ਰੁਕਵਾਈ ਜਾਂਦੀ ਕੁਛ ਲੋਕਾਂ ਵੱਲੋਂ। ਮੈਂ ਕਹਿੰਦਾ ਕਿ ਬਹੁਤ ਕੁਝੀਆਂ ਹਰਕਤਾਂ ਨੇ, ਉਹਨਾਂ ਦੀ ਆਪਣੀ ਮਾਨਤਾ ਦੇ ਮੁਤਾਬਕ, ਉਹਨਾਂ ਦੀ ਆਪਣੀ ਧਾਰਮਿਕ ਆਜ਼ਾਦੀ, ਉਹ ਕੌਣ ਲੋਕ ਸਨ ਪਤਾ ਨਹੀਂ ਲੱਗ ਸਕਿਆ, ਪਰ ਉਸ ਤੋਂ ਬਾਅਦ ਵੀਡੀਓ ਪਾਈ ਜਾਂਦੀ ਹੈ ਔਰ ਉਹਨਾਂ ਨੂੰ ਗਰਮ ਖਿਆਲੀ ਸਿੱਖ ਦੱਸਿਆ ਜਾਂਦਾ ਹੈ, ਕੱਟੜਵਾਦੀ ਸਿੱਖ ਦੱਸਿਆ ਜਾਂਦਾ। ਉਹ ਚੀਜ਼ਾਂ ਜਿਹੜੀਆਂ ਨਾ ਕਿਤੇ ਉਲਝਾਉਂਦੀਆਂ ਨੇ ਇਸ ਸਾਰੀ ਖੇਡ ਨੂੰ। ਫਿਰ ਉਸ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਬੇਅਦਬੀ ਹੋ ਜਾਂਦੀ ਆ। ਕਮਾਲ ਦੀ ਗੱਲ ਹੈ ਕਿ ਉੱਥੇ ਬੇਅਦਬੀ ਕਰਨ ਵਾਲਾ ਸ਼ਖਸ ਜਿਹਦੀ ਸ਼ਨਾਖਤ ਹੋਈ ਆ ਉਹ ਹਿੰਦੂ ਭਾਈਚਾਰੇ ਤੋਂ ਆ। ਫਿਰ ਇਸ ਤੋਂ ਇਲਾਵਾ ਫਤਿਹਗੜ੍ਹ ਸਾਹਿਬ ਦੇ ਵਿੱਚ ਜੋ ਬੇਅਦਬੀ ਹੁੰਦੀ ਆ ਉਹਦੇ ਬਾਰੇ ਪੁਲਿਸ ਖੁੱਲ੍ਹ ਕੇ ਦੱਸ ਹੀ ਨਹੀਂ ਰਹੀ ਕਿ ਉਹਦੇ ਪਿੱਛੇ ਕੋਈ ਕੌਨਸਪੀਰੇਸੀ ਸੀਗੀ ਜਾਂ ਕੋਈ ਉਹ ਬੰਦਾ ਜਿਹੜਾ ਉਹ ਆਪਣੇ ਪੱਧਰ ਤੇ ਹੀ ਇਸ ਜੋ ਆਪਾਂ ਕਹਿ ਸਕਦੇ ਹਾਂ ਕਿ ਅਧਰਮੀ ਕਾਰੇ ਨੂੰ ਅੰਜਾਮ ਦੇ ਗਿਆ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ, ਤਮਾਮ ਇਹ ਜਿਹੜਾ ਸਾਰਾ ਸਿਨੈਰੀਓ ਹੈ ਜਿਹੜਾ ਸਾਡੇ ਸਾਹਮਣੇ, ਉਹ ਕਿਤੇ ਨਾ ਕਿਤੇ ਸੰਕੇਤ ਦਿੰਦਾ ਹੈ ਕਿ ਇਸ ਚਲੰਤ ਸੰਘਰਸ਼ ਨੂੰ, ਜਿਹਦੇ ਵਿੱਚ ਹਿੰਦੂ ਵੀ ਹੈ, ਜਿਹਦੇ ਵਿੱਚ ਮੁਸਲਮਾਨ ਵੀ ਹੈ, ਜਿਹਦੇ ਵਿੱਚ ਸਿੱਖ ਵੀ ਹੈ, ਜਿਹਦੇ ਵਿੱਚ ਦਲਿਤ ਵੀ ਹਨ, ਤਾਂ ਕਿਤੇ ਨਾ ਕਿਤੇ ਵੰਡਣ ਦਾ ਯਤਨ ਜ਼ਰੂਰ ਹੈ। ਉਹਦੇ ਵਿੱਚ ਰਾਜਨੀਤੀ ਆਪੋ ਆਪਣੇ ਰੋਲ ਪਲੇ ਕਰ ਰਹੀ ਹੈ। ਕੈਪਟਨ ਦੀ ਰਾਜਨੀਤੀ ਦਾ ਆਪਣਾ ਰੋਲ ਹੈ, ਭਾਜਪਾ ਦੀ ਰਾਜਨੀਤੀ ਦਾ ਆਪਣਾ ਰੋਲ ਹੈ, ਉਹ ਸਾਰੇ ਆਪਣਾ ਆਪਣਾ ਰੋਲ ਪਲੇ ਕਰ ਰਹੇ। ਕੋਈ ਅੱਛਾ ਕਰ ਰਿਹਾ ਹੋਵੇਗਾ, ਕੋਈ ਮਾੜਾ ਕਰ ਰਿਹਾ ਹੋਵੇਗਾ, ਉਹ ਸਮਾਂ ਤੈਅ ਕਰੇਗਾ। ਪਰ ਕੁੱਲ ਮਿਲਾ ਕੇ ਜਿੱਦਾਂ ਕਹਿ ਲਈਏ ਕਿ ਜਿਹੜਾ ਚਲੰਤ ਸੰਘਰਸ਼ ਹੈ, ਇਹਦੇ ਨਾਲ ਨਾਲ ਇੱਕ ਸਾਈਡ ਤੋਂ ਵੀ ਸੰਘਰਸ਼ ਚੱਲ ਰਿਹਾ ਹੈ ਕਿ ਇਸ ਸੰਘਰਸ਼ ਨੂੰ ਕਿਤੇ ਨਾ ਕਿਤੇ ਥੋੜਾ ਲਾਂਭੇ ਕੀਤਾ ਜਾਵੇ। ਇਹ ਨਾ ਹੋਵੇ ਕਿ ਪੂਰੇ ਇੰਡੀਆ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਆਵਾਜ਼ਾਂ ਜਿਹੜੀਆਂ ਉਹ ਕਿਸਾਨ ਚੁੱਕਣ ਲੱਗ ਜਾਣ। ਜੀ, ਲੱਗਦਾ ਨਾ ਅਗਲੀ ਖਬਰ ਤੋਂ ਵੀ ਸ਼ਾਇਦ ਚੁੱਕਣਗੇ। ਕਹਿੰਦੇ ਹੁਣ ਪੰਜਾਬ ਪਿੱਛੋਂ ਛੱਤੀਸਗੜ੍ਹ ਵੀ ਬਣਾਉਣ ਲੱਗਾ ਆ ਕਾਨੂੰਨ। ਹਾਂਜੀ, ਇਹ ਕਨਸੋਹਾਂ ਨੇ, ਛੱਤੀਸਗੜ੍ਹ ਦੀ ਵੀ ਕਨਸੋ ਹੈ, ਰਾਜਸਥਾਨ ਦੀ ਵੀ ਕਨਸੋ ਹੈ ਕਿ ਕੁਛ ਹੋਰ ਵੀ ਸੂਬੇ ਦੱਸਦੇ ਆ ਕਿ ਤਿਆਰ ਬਰ ਤਿਆਰ ਨੇ ਇਸ ਮਾਮਲੇ ਦੇ ਵਿੱਚ, ਉਹ ਕਾਨੂੰਨ ਬਣਾ ਸਕਦੇ ਆ। ਤੇ ਇਹਨਾਂ ਨੇ ਵੀ ਇਹੀ ਪ੍ਰਬੰਧ ਕੀਤਾ ਮੇਰੇ ਖਿਆਲ ਦੇ ਨਾਲ। ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸਾਫ਼ ਹੋ ਜਾਏਗਾ ਕਿ ਫਸਲ ਦੀ ਘੱਟ ਕੀਮਤ ਦੇਣ ਤੇ ਸਜ਼ਾ ਹੋਵੇਗੀ। ਯਾਨੀ ਜੇ ਆਪਾਂ ਦੇਖੀਏ ਪੰਜਾਬ ਦਾ ਜਿਹੜਾ ਇਹਨਾਂ ਨੇ ਨਵਾਂ ਸੋਧ ਕਾਨੂੰਨ ਲਿਆਂਦਾ, ਉਹਦੇ ਵਿੱਚ ਸਭ ਤੋਂ ਵੱਡਾ ਨੁਕਤਾ ਇਹੀ ਸੀਗਾ ਕਿ MSP ਤੋਂ ਘੱਟ ਜੇ ਤੁਸੀਂ ਕੋਈ ਖਰੀਦ ਕਰਦੇ ਹੋ ਤਾਂ ਤੁਸੀਂ ਸਜ਼ਾ ਦੇ ਹਿੱਸੇਦਾਰ ਹੋਵੋਗੇ। ਤਾਂ ਦੇਖੋ, ਦੂਜੇ ਪਾਸੇ ਗੱਲ ਇਹ ਆ ਕਿ ਚਾਹੇ ਕੋਈ ਛੱਤੀਸਗੜ੍ਹ ਸੂਬਾ ਹੈ, ਚਾਹੇ ਕੋਈ ਹੋਰ ਰਾਜਸਥਾਨ ਸੂਬਾ, ਤੇ ਚਾਹੇ ਸਾਡਾ ਪੰਜਾਬ ਸੂਬਾ ਹੈ, ਉਹਦੇ ਵਿੱਚ ਇੱਕ ਚੀਜ਼ ਜਿਹੜੀ ਆ ਦਿੱਕਤ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਸਭ ਨੂੰ ਪਤਾ ਹੀ ਆ ਕਿ ਸਮਵਰਤੀ ਸੂਚੀ ਦੇ ਵਿੱਚ ਕੇਂਦਰ ਦਾ ਬਣਾਇਆ ਕਾਨੂੰਨ ਹੀ ਮਾਨਤਾਯੋਗ ਹੁੰਦਾ। ਔਰ ਇਸ ਤੋਂ ਇਲਾਵਾ ਰਾਜਪਾਲ ਕੋਲ 3 ਬਦਲ ਹੁੰਦੇ ਆ, ਉਹ ਰੋਕ ਸਕਦਾ ਬਿੱਲਾਂ ਨੂੰ, ਉਹ ਰਾਸ਼ਟਰਪਤੀ ਕੋਲ ਭੇਜ ਸਕਦਾ। ਔਰ ਇਸ ਤੋਂ ਇਲਾਵਾ ਜੇ ਆਪਾਂ ਵੇਖੀਏ ਤਾਂ ਉਹ ਨਾ ਵੀ ਕਰ ਸਕਦਾ। ਤਾਂ ਉਸ ਤੋਂ ਬਾਅਦ ਰਾਸ਼ਟਰਪਤੀ ਕੋਲ ਜਦੋਂ ਜਾਂਦੇ ਆ ਤਾਂ ਗੇਂਦ ਸਿੱਧੇ ਤੌਰ ਤੇ ਕਹਿ ਲਈਏ ਕੇਂਦਰ ਦੇ ਪਾਲੇ 'ਚ ਫੇਰ ਹੁੰਦਾ। ਇਹ ਚੀਜ਼ਾਂ ਜਾਨੀ ਜੇ ਆਪਾਂ ਟੈਕਨੀਕਲਿਟੀ ਦੇ ਗਰਾਊਂਡ ਤੇ ਵੇਖੀਏ ਤੇ ਬਹੁਤ ਅਸੰਭਵ ਨੇ। ਹਾਂ, ਇੱਕ ਦਬਾਅ ਜ਼ਰੂਰ ਬਣਦਾ। ਉਹ ਦਬਾਅ ਕੀ ਆ ਕਿ ਜਿਸ ਤਰ੍ਹਾਂ ਹੁਣ ਪੰਜਾਬ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਗੱਲ ਜਿਹੜੀ ਆ ਨਾ, ਉਹ ਆਪਾਂ ਜਿਵੇਂ ਕਹਿ ਦਿੰਦੇ ਕਿ ਝੱਜੂ ਪਾ ਦਿੱਤਾ ਵਾ। ਉਹ ਐਸਾ ਗਿੱਲਾ ਪੀਣ ਆ ਕਿ ਜਿਹਦੇ ਵਿੱਚ ਹੁਣ ਕਈ ਸਾਲ ਲੰਘ ਜਾਣਗੇ। ਮਤਲਬ ਪਹਿਲਾਂ ਤੇ ਰਾਸ਼ਟਰਪਤੀ ਹੁਣ ਕਿੰਨੇ ਚਿਰ ਦੇ ਵਿੱਚ ਫੈਸਲਾ ਕਰੇਗਾ, ਇਹ ਕਦੇ ਤੈਅ ਨਹੀਂ ਹੈ। ਇਹ ਇੱਕ ਇੰਟਰਸਟਿੰਗ ਫੈਕਟ ਹੈ ਸਾਡੀ ਜੋ ਵੀ ਸੰਵਿਧਾਨਕ ਪ੍ਰਣਾਲੀ ਉਹਦਾ, ਕਿ ਰਾਸ਼ਟਰਪਤੀ ਕੋਈ ਟਾਈਮ ਬਾਉਂਡੇਸ਼ਨ ਨਹੀਂ ਰੱਖਦੇ ਕਿ ਉਹ ਇਸ ਮਿੱਥੇ ਸਮੇਂ ਦੇ ਦੌਰਾਨ ਹੀ ਆਪਣਾ ਫੈਸਲਾ ਦੇ ਦੇਣਗੇ। ਆਪਾਂ SYL ਵਾਲਾ ਦੇਖਿਆ ਹੀ ਹੈ ਨਾ ਕਿ ਉਹ ਦੁਵੱਲੇ ਸਮਝੌਤੇ ਜਿਹੜੇ ਆ ਉਹ ਰੱਦ ਹੋਏ। ਇਸੇ ਤਰ੍ਹਾਂ ਹੀ ਫਿਰ ਉਸ ਤੋਂ ਬਾਅਦ ਰਾਸ਼ਟਰਪਤੀ ਕੋਲ ਗਿਆ ਮਸਲਾ, ਕਿਉਂਕਿ ਸੰਵਿਧਾਨਕ ਟਕਰਾਓ ਸੀਗਾ। ਔਰ ਉਸ ਤੋਂ ਬਾਅਦ ਸੁਪਰੀਮ ਕੋਰਟ ਜਾਂਦਾ, ਸੁਪਰੀਮ ਕੋਰਟ ਤੋਂ ਰੈਫਰੈਂਸ ਆਉਂਦਾ, ਔਰ ਉਸ ਤੋਂ ਬਾਅਦ ਫਿਰ ਕਿੰਨੇ ਕਾਨੂੰਨੀ ਗੇੜ ਚੱਲਦੇ ਆ। ਤਾਂ ਇਹ ਸਮਾਂ ਤੈਅ ਨਹੀਂ ਹੈ। ਤਾਂ ਉਹ ਜਿਹੜਾ ਸਮਾਂ ਆ ਉਹ ਲਮਕਦਾ ਕਈ ਵਾਰ 5 ਸਾਲ ਜਾਂ 10 ਸਾਲ ਵੀ ਚੱਲ ਜਾਂਦਾ। ਤਾਂ ਉਸ ਸੂਰਤ ਦੇ ਵਿੱਚ ਇੱਕ ਫਾਇਦਾ ਕੀ ਆ, ਜਿਵੇਂ ਆਪਾਂ ਦੇਖ ਸਕਦੇ ਨੁਕਸਾਨ ਵੀ ਕੁਛ ਹੈਗੇ ਆ, ਉਹ ਆਪਣੀ ਥਾਂ ਤੇ ਆ, ਪਰ ਫਾਇਦਾ ਕੀ ਆ ਕਿ ਜਿਹੜੇ ਰਾਜ ਇਸ ਤਰ੍ਹਾਂ ਦਾ ਝੱਜੂ ਪਾ ਦੇਣਗੇ, ਉਹਨਾਂ ਰਾਜਾਂ ਦੇ ਵਿੱਚ ਪ੍ਰਾਈਵੇਟ ਪਲੇਅਰ ਜਿਹੜੇ ਆ ਉਹ ਆਉਣੋਂ ਡਰਨਗੇ ਉਦੋਂ ਤੱਕ ਜਦੋਂ ਤੱਕ ਸੁਪਰੀਮ ਕੋਰਟ ਜਾਂ ਰਾਸ਼ਟਰਪਤੀ ਵੱਲੋਂ ਇਹ ਸਾਰੀਆਂ ਗੱਲਾਂ ਕਲੀਅਰ ਨਹੀਂ ਹੋ ਜਾਂਦੀਆਂ। ਸੋ ਜਿਹੜਾ ਫਾਇਦਾ ਹੈ ਵਕਤੀ ਤੌਰ ਤੇ, ਜੇ ਆਪਾਂ ਕਹੀਏ ਕਿ ਫੌਰੀ ਤੌਰ ਤੇ ਜੇ ਕੋਈ ਫਾਇਦਾ ਹੈ ਤਾਂ ਫਾਇਦਾ ਸਿਰਫ ਤੇ ਸਿਰਫ ਇਸੇ ਚੀਜ਼ ਦਾ ਹੈ ਕਿ ਜਦੋਂ ਇਸ ਤਰ੍ਹਾਂ ਦਾ ਝੱਜੂ ਪੈ ਜਾਂਦਾ ਫਿਰ ਪ੍ਰਾਈਵੇਟ ਪਲੇਅਰ ਡਰਦਾ ਆ
ਕਿ ਮੈਂ ਉੱਥੇ ਇਨਵੈਸਟਮੈਂਟ ਕਰਾਂ, ਉੱਥੇ ਮੈਂ ਆਪਣੀ ਪੂੰਜੀ ਦਾ ਤੇ ਲਾਵਾਂ, ਤੇ ਕੱਲ ਨੂੰ ਧੌਣੋਂ ਫੜ ਕੇ ਮੈਨੂੰ ਅੰਦਰ ਸੁੱਟ ਦੇਣ ਤੇ ਮੈਂ ਉਹਦੇ 'ਚ ਖੱਟੂੰਗਾ ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ, ਮੁੜ ਕੇ ਗੁਰਦਾਸ ਮਾਨ ਦਾ ਗੀਤ ਸੁਣੂਗਾ, ਉਹਦੇ 'ਚ ਨਿਕਲਣਾ ਕੀ ਹੈ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਕੈਪਟਨ ਦੇ ਮੁੰਡੇ ਨੂੰ ਤਲਬ ਕਰਨ ਤੇ ਮਚੀ ਖਲਬਲੀ। ਹਾਂਜੀ, ਖਲਬਲੀ ਫਿਰ ਮੱਚ ਹੀ ਜਾਣੀ ਹੈ। ਕੈਪਟਨ ਚੀਫ ਮਿਨਿਸਟਰ ਜੋ ਹੋਏ ਇਸ ਮੌਕੇ ਦੇ, ਔਰ ਦੇਖੋ ਰਣਿੰਦਰ ਸਿੰਘ ਦੀ ਰਾਸ਼ੀ ਦੇ ਵਿੱਚ ਇਹ ਜਿਹੜੀ ਈਡੀ ਹੈ ਨਾ, ਉਹ ਸਮਝ ਲਓ ਕਿ ਰਾਹੂ ਕੇਤੂ, ਹੁਣ ਇਹ ਨਹੀਂ ਮੈਨੂੰ ਪਤਾ ਕਿ ਰਾਹੂ ਹੈ ਜਾਂ ਕੇਤੂ ਹੈ, ਪਰ ਸਮਝ ਲਓ ਕਿ ਰਾਸ਼ੀ ਦੇ ਵਿੱਚ ਗ੍ਰਹਿ ਚਾਲ ਜਿਹੜੀ ਪੁੱਠੀ ਹੈ ਨਾ, ਉਹ ਇਹੀ ਹੈ ਈਡੀ। ਤੇ ਇਹ ਮਾਮਲਾ ਤੁਹਾਨੂੰ ਯਾਦ ਹੋਣਾ ਹੈ ਜੀ, ਜਦ ਪੰਜਾਬ ਦਾ ਇਲੈਕਸ਼ਨ ਸੀਗਾ ਤੇ ਸਿਖਰ ਤੇ ਸੀ ਜਦੋਂ ਉਹਨਾਂ ਦੀ ਕੰਪੇਨ ਕਾਂਗਰਸੀਆਂ ਦੀ, ਤਾਂ ਠੀਕ ਉਸ ਵੇਲੇ ਵੀ ਤਲਬ ਕਰ ਲਿਆ ਗਿਆ ਸੀਗਾ ਈਡੀ ਵੱਲੋਂ ਰਣਿੰਦਰ। ਔਰ ਹੋਇਆ ਕੀ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੇ ਤੌਰ ਤੇ ਅਰੁਣ ਜੇਤਲੀ ਦੇ ਖਿਲਾਫ ਬੋਲਣਾ ਪਿਆ ਸੀ, ਕਿਉਂਕਿ ਤਦ ਤੱਕ ਅਰੁਣ ਜੇਤਲੀ ਜਿਹੜੇ ਸੀਗੇ ਉਹ ਖਜ਼ਾਨਾ ਮੰਤਰੀ ਬਣ ਚੁੱਕੇ ਸੀਗੇ, ਯਾਦ ਹੋਣਾ ਤੁਹਾਨੂੰ, ਹਾਰ ਕੇ। ਔਰ ਹਰਾਇਆ ਕਿਹਨੇ ਸੀਗਾ? ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਤੋਂ। ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸਫਾਈ ਦਿੱਤੀ ਸੀਗੀ, ਜਾਂ ਕਹਿ ਲਓ ਕਿ ਆਪਣਾ ਸਪਸ਼ਟੀਕਰਨ ਦਿੱਤਾ ਸੀਗਾ ਇਸ ਬਾਬਤ ਕਿ ਦੇਖੋ ਜੀ ਗੱਲ ਇਹ ਆ ਕਿ ਮੈਂ ਤੇ ਇਸ ਬੰਦੇ ਨੂੰ ਚੋਪੜ ਕੇ ਘੱਲਿਆ ਉੱਥੋਂ ਅੰਮ੍ਰਿਤਸਰ ਤੋਂ, ਤੇ ਇਹ ਖਿੱਚ ਕੱਢਦਾ ਹੈ, ਹੋਰ ਕੁਛ ਨਹੀਂ ਹੈ, ਹੋਰ ਕੱਖ ਨਹੀਂ ਹੈ ਇਹਦੇ ਵਿੱਚ। ਪਰ ਮਸਲਾ ਹੋਰ ਵੀ ਹੈ, ਮਸਲਾ ਅਦਾਲਤੀ ਵੀ ਹੈ। ਜਦ ਮਸਲਾ ਅਦਾਲਤੀ ਹੋਵੇ ਤਾਂ ਤੁਸੀਂ ਇਹ ਸਾਰੀਆਂ ਚੀਜ਼ਾਂ ਸਾਬਤ ਨਹੀਂ ਕਰ ਸਕਦੇ ਕਿ ਇਹ ਤਾਂ ਬਿਲਕੁਲ ਗਲਤ ਹੈ ਜੀ, ਇਹ ਤੇ ਕੁਛ ਰੱਖਦੇ ਹੀ ਨਹੀਂ ਹੈ, ਐਵੇਂ ਤੇ ਨਹੀਂ ਰੱਖਦੇ। ਤਾਂ 27 ਅਕਤੂਬਰ ਨੂੰ ਹੁਣ ਇਹਨਾਂ ਕੇਂਦਰੀ ਜਾਂਚ ਏਜੰਸੀਆਂ ਦੇ ਅਫਸਰਾਂ ਨੇ ਸੱਦਿਆ ਰਣਿੰਦਰ ਨੂੰ ਕਿ ਆ ਜਾ ਭਾਈ ਜਲੰਧਰ ਦੇ ਦਰਸ਼ਨ ਦੇ। ਹੁਣ ਇਹ ਦਰਸ਼ਨ ਦਿੰਦੇ ਹੈ ਜਾਂ ਨਹੀਂ ਦਿੰਦੇ ਪਤਾ ਨਹੀਂ ਹੈ, ਪਰ ਇੱਕ ਵਾਰੀ ਤਾਂ ਕਹੀਏ ਕਿ ਅਰਥਨੀ ਮਚ ਗਈ। ਔਰ ਸਿੱਧੇ ਤੌਰ ਤੇ ਜੇ ਤੁਸੀਂ ਦੇਖੋਗੇ ਅੱਜ ਇੱਕ ਪੰਜਾਬੀ ਦੇ ਬਹੁਤ ਵੱਡੇ ਅਖਬਾਰ ਨੇ ਇਸ ਚੀਜ਼ ਨੂੰ ਜੋੜ ਵੀ ਦਿੱਤਾ ਹੈ ਕਿ ਉਹਨਾਂ ਦੀ ਖਬਰ ਦਾ ਸਿਰਲੇਖ, ਹਾਲਾਂਕਿ ਕੁਐਸਚਨ ਮਾਰਕ ਹੈ ਪਿੱਛੇ, ਪਰ ਉਹ ਲਿਖ ਰਹੇ ਨੇ ਸਿੱਧੇ ਤੌਰ ਤੇ ਕਿ ਕਿਤੇ ਇਹ ਬਿੱਲ ਪਾਸ ਕਰਨ ਦੀ ਸਜ਼ਾ ਤਾਂ ਨਹੀਂ, ਪਿੱਛੇ ਕੁਐਸਚਨ ਮਾਰਕ ਹੈ। ਤਾਂ ਤੁਸੀਂ ਸਮਝ ਲਓ ਕਿ ਜੇ ਮੀਡੀਆ ਇਸ ਚੀਜ਼ ਨੂੰ ਇਸ ਤਰੀਕੇ ਦੇ ਨਾਲ ਰਿਲੇਟ ਕਰਕੇ ਦੇਖਦਾ ਤਾਂ ਫਿਰ ਆਮ ਸਧਾਰਨ ਜੋ ਬੰਦਾ ਹੈ, ਜੋ ਸਿਆਸਤ ਦੇ ਵਿੱਚ ਰੁਚੀ ਰੱਖਦਾ ਜਾਂ ਥੋੜ੍ਹੀ ਜਾਗਰਤੀ ਰੱਖਦਾ, ਉਹ ਵੀ ਇਸ ਚੀਜ਼ ਨੂੰ, ਟਾਈਮਿੰਗ ਨੂੰ, ਇਸ ਰਿਲੇਸ਼ਨ ਨੂੰ ਕਿਤੇ ਨਾ ਕਿਤੇ ਸ਼ੱਕ ਦੀ ਨਿਗਾਹ ਨਾਲ ਵੇਖੇਗਾ ਜ਼ਰੂਰ ਕਿ ਜਿਉਂ ਹੀ ਇਹਨਾਂ ਨੇ ਬਿੱਲ ਪਾਸ ਕੀਤੇ ਤਿਵੇਂ ਹੀ ਨਾਲ ਦੀ ਨਾਲ ਨੋਟਿਸ ਆ ਗਿਆ। ਇੱਕ ਚੀਜ਼ ਹੋਰ ਵੀ ਇੰਟਰਸਟਿੰਗ ਫੈਕਟ ਦੱਸਦਾ ਤੁਹਾਨੂੰ, ਜਦ ਇਹ ਬਿੱਲ ਪਾਸ ਹੋਣੇ ਸੀਗੇ, ਮਤਲਬ ਕਿ ਜਦ ਇਹ ਤਿਆਰੀ ਸੀਗੀ ਸਾਰੀ, ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਬਿੱਲ ਆ ਰਹੇ ਸੀਗੇ, ਵੈਸੇ ਤੋਂ ਪਹਿਲਾਂ ਆਰਡੀਨੈਂਸ ਸੀਗੇ, ਤਾਂ ਹੋਇਆ ਕੀ ਸੀਗਾ ਕਿ ਉਸ ਟਾਈਮ ਡੇਟਾ ਤੇ ਨਹੀਂ ਐਗਜ਼ੈਕਟ ਮੈਨੂੰ ਯਾਦ, ਮੈਂ ਤੁਹਾਨੂੰ ਇੱਕ ਮਤਲਬ ਕਿ ਆਈਡੀਆ ਜਿਹਾ ਦੱਸ ਦਿੰਦਾ, ਉਹ ਡੇਟਾ ਵੀ ਆਪਾਂ ਲੱਭ ਲਵਾਂਗੇ ਕਿਸੇ ਦਿਨ। ਅੱਛਾ, ਉਹਦੇ 'ਚ ਕੀ ਹੋਇਆ ਕਿ ਇਹ ਈਡੀ ਜਿਹੜੀ ਆ ਉਹ ਅਚਾਨਕ ਲੁਧਿਆਣਾ ਕੋਰਟ ਦੇ ਵਿੱਚ ਜਾਂਦੀ ਆ, ਲੁਧਿਆਣੇ ਕੋਰਟ ਦੇ ਵਿੱਚ ਜਾ ਕੇ ਕਹਿੰਦੀ ਆ ਕਿ ਗੱਲ ਇਹ ਆ ਕਿ ਦੇਖੋ ਜੀ ਅਸੀਂ ਨਵੇਂ ਕੁਝ ਕਾਗਜ਼ ਘੋਖਣੇ ਆ ਜਿਹੜੇ IT ਨੇ ਫਾਈਲ ਕੀਤੇ ਆ ਰਣਿੰਦਰ ਦੇ ਮਾਮਲੇ ਦੇ ਵਿੱਚ। ਸੋ ਇਹ ਮੇਰੇ ਖਿਆਲ ਦੇ ਨਾਲ ਗੱਲਬਾਤ ਜਿਹੜੀ ਆ ਉਹ ਇੱਥੇ ਜੇ ਨਿਕਲਦੀ ਆ, ਅਗਸਤ ਦੇ ਵਿੱਚ ਸ਼ੁਰੂ ਹੁੰਦੀ ਆ, ਫਿਰ ਈਡੀ ਨੂੰ ਅਲਾਓ ਕਰ ਦਿੱਤਾ ਜਾਂਦਾ ਹੈ ਸਤੰਬਰ ਦੇ ਵਿੱਚ। ਕਮਾਲ ਦੀ ਗੱਲ ਆ ਕਿ ਸਤੰਬਰ ਦੇ ਵਿੱਚ ਉਹਨੂੰ ਅਲਾਓ ਕਰ ਦਿੱਤਾ ਜਾਂਦਾ ਹੈ ਕਿ ਹਾਂ ਭਾਈ ਤੂੰ ਜਾ ਕੇ ਤੇ ਇਹ ਸਾਰਾ ਕੁਝ ਦੇਖ ਸਕਦੀ ਹੈ ਈਡੀ ਨੂੰ। ਇਹ ਸਤੰਬਰ ਦੀ ਸ਼ੁਰੂਆਤ ਦੀ ਗੱਲ ਹੈ ਜਦੋਂ ਰੌਲਾ ਪੈ ਚੁੱਕਾ ਸੀਗਾ। ਔਰ ਫਿਰ ਕੀ ਹੁੰਦਾ ਹੈ ਕਿ ਈਡੀ ਦੇ ਖਿਲਾਫ ਇੱਕ ਫਿਰ ਪਟੀਸ਼ਨ ਪਾਈ ਜਾਂਦੀ ਹੈ, ਜੋ ਅਦਾਲਤ ਨੇ ਫੈਸਲਾ ਦਿੱਤਾ ਕਿ ਹਾਂ ਭਾਈ ਇਹਨਾਂ ਨੂੰ ਅਲਾਓ ਕਰਦੇ ਹਾਂ ਅਸੀਂ, ਇਹ ਕਾਗਜ਼ਾਤ ਵੇਖ ਸਕਦੇ ਆ। ਤਾਂ ਉਸ ਤੋਂ ਬਾਅਦ ਫਿਰ ਜਿਹੜੀ ਉਤਲੀ ਅਦਾਲਤ ਸੀਗੀ, ਉਤਲੀ ਅਦਾਲਤ ਨੇ ਈਡੀ ਨੂੰ ਰੋਕ ਦਿੱਤਾ, ਸਟੇ ਕਰ ਦਿੱਤਾ ਕਿ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਹਾਲ ਦੀ ਘੜੀ। ਤਾਂ ਉਸ ਤੋਂ ਬਾਅਦ ਇੱਕ ਚਰਚਾ ਸੀ ਔਰ ਮੇਰੀ ਨਿਗਾਹ ਸੀ ਇਸ ਮੁੱਦੇ ਤੇ ਕਿ ਕੀ ਈਡੀ ਜਿਹੜੀ ਆ ਉਹ ਹਾਈ ਕੋਰਟ 'ਚ ਜਾਏਗੀ ਉਸ ਫੈਸਲੇ ਦੇ ਖਿਲਾਫ ਕਿ ਹਾਂ ਭਾਈ ਸਾਡੇ ਲਈ ਉਹ ਕਾਗਜ਼ਾਤ ਜਿਹੜੇ ਘੋਖਣੇ ਬਹੁਤ ਲਾਜ਼ਮੀ ਸੀ। ਪਰ ਮੈਂ ਆਪਣੇ ਆਪ ਨਾਲ ਇੱਕ ਸਵਾਲ ਜ਼ਰੂਰ ਕਰ ਰਿਹਾ ਸੀ, ਜਾਂ ਕਹਿ ਲਓ ਇੱਕ ਵਾਰਤਾਲਾਪ ਜ਼ਰੂਰ ਕਰ ਰਿਹਾ ਸੀਗਾ ਕਿ ਇਹ ਸ਼ਾਇਦ ਨਿਰਭਰ ਕਰੇਗਾ ਜੋ ਈਡੀ ਤੇ ਸੈਂਟਰ ਔਰ ਉਸ ਤੋਂ ਇਲਾਵਾ ਪੰਜਾਬ ਦੇ ਵਿੱਚ ਜਿਹੜੇ ਸਮੀਕਰਨ ਬਣਨਗੇ 14 ਤੋਂ ਬਾਅਦ, ਖਾਸ ਤੌਰ ਤੇ ਜਦੋਂ ਬਿੱਲ ਪਾਸ ਹੋਣਗੇ। ਔਰ ਬਿਲਕੁਲ ਉਹੀ ਚੀਜ਼ ਹੋਈ ਆ ਕਿ ਹੁਣ ਡਾਇਰੈਕਟਲੀ ਇਹਨਾਂ ਨੇ ਰਣਿੰਦਰ ਨੂੰ, ਹਾਲਾਂਕਿ ਕਿਉਂਕਿ ਉਹਦੇ 'ਚ ਕੈਪਟਨ ਅਮਰਿੰਦਰ ਸਿੰਘ ਤੇ ਵੀ ਮਾਮਲਾ ਹੈ, ਮੈਂ ਜਿਵੇਂ ਕਿਹਾ ਕਿ ਈਡੀ ਜਿਹੜੀ ਆ ਉਹ ਕੈਪਟਨ ਅਮਰਿੰਦਰ ਸਿੰਘ ਵਾਲੇ ਮਾਮਲੇ 'ਚ ਜਾਂਦੀ ਹੈ।
ਕੈਪਟਨ ਅਮਰਿੰਦਰ ਸਿੰਘ ਵਾਲੇ ਮਾਮਲੇ 'ਚ ਜਾਂਦੀ ਹੈ। ਜਦ ਉਹਨਾਂ ਨੂੰ ਉਧਰੋਂ ਨਹੀਂ ਮਿਲਦਾ ਕੋਈ ਰਸਤਾ ਤੇ ਫੌਰੀ ਤੌਰ ਤੇ ਕੋਈ ਦਬਾਅ ਪਾਉਣ ਦਾ ਉਹਨਾਂ ਦੇ ਕੋਲ ਕੋਈ ਚਾਰਾ ਨਹੀਂ ਰਹਿੰਦਾ, ਕਿਉਂਕਿ ਜੇ ਹਾਈ ਕੋਰਟ 'ਚ ਵੀ ਜਾਣਗੇ ਤਾਂ ਉੱਥੇ ਵੀ ਸੁਣਵਾਈਆਂ ਕਾਫੀ ਹੋਣਗੀਆਂ, ਪੱਖ ਰੱਖਣਾ ਪਊਗਾ ਦੋਨਾਂ ਧਿਰਾਂ ਨੂੰ। ਤਾਂ ਫੌਰੀ ਤੌਰ ਤੇ ਫਿਰ ਉਹਨਾਂ ਦੇ ਕੋਲ ਜਿਹੜਾ ਚਾਰਾ ਸੀ, ਉਹਨਾਂ ਨੇ ਸੀਐਮ ਦੇ ਮੁੰਡੇ ਨੂੰ ਕਿਹਾ ਕਿ ਆ ਜਾ ਬਈ ਕਾਕਾ, ਤੂੰ ਆ ਜਾ, ਤੇਰੇ ਨਾਲ ਹਿਸਾਬ ਕਿਤਾਬ ਕਰ ਲੈਂਦੇ ਆ। ਤਾਂ ਦੋ ਅਲੱਗ-ਅਲੱਗ ਮਾਮਲੇ ਆ, ਰਣਿੰਦਰ ਸਿੰਘ ਤੇ ਮਾਮਲਾ ਹੈ ਔਰ ਨਾਲ ਅਮਰਿੰਦਰ ਸਿੰਘ ਤੇ ਵੀ ਆ। ਤਾਂ ਹੁਣ ਰਣਿੰਦਰ ਸਿੰਘ ਨੂੰ ਜਿਹੜਾ ਆ ਉਹ ਈਡੀ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਸ਼ਿਕੰਜੇ 'ਚ ਲੈਣ ਦਾ ਯਤਨ ਸ਼ੁਰੂ ਕਰ ਦਿੱਤਾ। ਜੀ ਜੀ ਜੀ। ਅਗਲੀ ਮਿੰਟ 'ਚ ਗੱਲ ਕਰਦੇ, ਕਹਿੰਦੇ ਸੁਹੇਲ ਬਰਾੜ ਨੂੰ ਹਾਈ ਕੋਰਟ ਨੇ ਦਿੱਤੀ ਰਾਹਤ। ਦੇਖੋ ਸੁਹੇਲ ਬਰਾੜ ਜਿਹੜਾ ਨਾਮ ਆ, ਵੈਸੇ ਸੁਹੇਲ ਆਵਾਜ਼ ਹਾਕੀ ਦਾ ਬਹੁਤ ਤਕੜਾ ਪਲੇਅਰ ਸੀਗਾ ਪਾਕਿਸਤਾਨ ਦੇ ਵਿੱਚ। ਸੁਹੇਲ ਨਾਮ ਜਿਹੜਾ ਬਹੁਤ ਘੱਟ ਹੁੰਦਾ ਪੰਜਾਬੀਆਂ ਦੇ ਵਿੱਚ, ਖਾਸ ਤੌਰ ਤੇ ਸਿੱਖਾਂ ਦੇ ਵਿੱਚ, ਤੇ ਉਹ ਨਾਂ ਚੇਤੇ ਆ ਗਿਆ। ਖੈਰ ਸੁਹੇਲ ਬਰਾੜ ਵੀ ਅੱਜ ਕੱਲ੍ਹ ਬਹੁਤ ਚਰਚਾ ਦਾ ਵਿਸ਼ਾ ਹੈ। ਸੁਹੇਲ ਬਰਾੜ ਉਹ ਸ਼ਖਸ ਹੈ ਜਿਹਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ SIT ਵੱਲੋਂ ਇਸ ਦੋਸ਼ ਦੇ ਤਹਿਤ ਕਿ ਇਹ ਵੈਸੇ ਪੇਸ਼ੇ ਤੋਂ ਵਕੀਲ ਆ ਸੁਹੇਲ ਬਰਾੜ, ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ। ਤੇ ਉਸ ਸਮੇਂ ਜਦੋਂ ਅਕਾਲੀ ਭਾਜਪਾ ਸਰਕਾਰ ਹੋਂਦ ਦੇ ਵਿੱਚ ਸੀ, ਚੱਲ ਰਹੀ ਸੀਗੀ, ਤਾਂ ਬੜੀਆਂ ਨਜ਼ਦੀਕੀਆਂ ਸਨ ਇਹਨਾਂ ਦੀਆਂ। ਰਸੂਖ ਦਾ ਟੱਬਰ ਆ, ਫਰੀਦਕੋਟ ਏਰੀਏ ਦੇ ਵਿੱਚ ਚੰਗਾ ਨਾਮ ਹੈ ਇਹਨਾਂ ਦਾ, ਤੇ ਪੇਸ਼ੇ ਤੋਂ ਵਕੀਲ ਆ ਸੁਹੇਲ ਸਿੰਘ ਬਰਾੜ। ਤਾਂ ਇਹਨਾਂ ਨੂੰ SIT ਨੇ ਹਿਰਾਸਤ ਦੇ ਵਿੱਚ ਲਿਆ ਸੀ। ਦੋਸ਼ ਇਹ ਸੀਗਾ ਕਿ ਇਹਨਾਂ ਨੇ ਮਤਲਬ ਕਿ ਆਪਣੇ ਘਰ ਫਾਇਰਿੰਗ ਕੀਤੀ ਆ। ਹਾਲਾਂਕਿ ਪਹਿਲਾਂ ਕਹਾਣੀ ਇਹ ਸੀਗੀ ਕਿ ਦੇਖੋ ਜੀ ਇਹਨਾਂ ਦੇ ਘਰ, ਇਹਨੂੰ ਗਵਾਹ ਵੀ ਬਣਾ ਲਿਆ ਸੀ ਮੇਰੇ ਖਿਆਲ ਦੇ ਨਾਲ ਇੱਕ ਵਾਰੀ ਨਾ, ਇੱਕ ਮਰਤਬਾ ਇਹਨੂੰ ਸਰਕਾਰੀ ਗਵਾਹ ਵੀ ਬਣਾ ਲਿਆ ਗਿਆ ਸੀ। ਉਸ ਤੋਂ ਬਾਅਦ ਕਹਾਣੀਆਂ ਪਤਾ ਨਹੀਂ ਕਿੰਨੀ ਬਦਲੀਆਂ। ਫਿਰ ਬਾਅਦ ਦੇ ਵਿੱਚ ਇਹਨੂੰ ਕਿਹਾ ਗਿਆ ਕਿ ਇਹ ਫਾਇਰਿੰਗ ਕਰਨ ਦੇ ਵਿੱਚ ਸ਼ਾਮਲ ਆ। ਹਾਲਾਂਕਿ ਪਹਿਲੀ ਜਿਹੜੀ ਕਹਾਣੀ ਸੀ, ਪਹਿਲੀ ਕਹਾਣੀ ਮੈਨੂੰ ਲੱਗਦਾ, ਜਿੰਨੀ ਕੁ ਮੈਨੂੰ ਯਾਦ ਹੈ, ਜੇ ਮੈਂ ਨਹੀਂ ਭੁੱਲਦਾ, ਤੇ ਪਹਿਲੀ ਕਹਾਣੀ ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਦੇਖੋ ਜੀ ਇਹਨੇ ਖੁਦ ਮਤਲਬ ਕਿ ਨਹੀਂ ਕੀਤੀ, ਤੇ ਇਹਦੇ ਘਰ ਵਿਕਰਮਜੀਤ ਬਰਾੜ ਜਿਹੜਾ ਉਸ ਸਮੇਂ ਦਾ DSP ਸੀਗਾ, ਮੇਰੇ ਖਿਆਲ ਦੇ ਨਾਲ ਫਾਜ਼ਿਲਕਾ ਦਾ DSP ਸੀਗਾ, ਕਿ ਇਹਦੇ ਘਰ ਦੇ ਵਿੱਚ ਵਿਕਰਮਜੀਤ ਜਿਹੜਾ DSP ਸੀ ਉਹਨੇ ਫਾਇਰ ਕੀਤਾ ਸੀਗਾ ਪੁਲਿਸ ਵਾਲੀ ਦੇ ਉੱਤੇ। ਕਹਾਣੀ ਬਣਾਉਣ ਕਰਕੇ ਉਹਨੂੰ ਤੁਸੀਂ ਜੋੜ ਸਕਦੇ ਹੋ ਜੋ ਬਾਈਬਲ ਦੇ ਵਿੱਚ ਵਾਪਰਿਆ, ਕਿ ਉਸ ਤੋਂ ਬਾਅਦ ਇੱਕ ਕਹਾਣੀ ਘੜੀ ਗਈ ਕਿ ਸਾਡੇ ਤੇ ਫਾਇਰਿੰਗ ਹੋਈ ਆ। ਤੇ ਉਦੋਂ ਕਿਹਾ ਗਿਆ ਕਿ ਇਹ ਜਿਹੜੀ ਰਾਫਲ ਸੀਗੀ, ਇਹ ਕੋਈ ਉਹਦਾ ਮਿੱਤਰ ਸੀਗਾ ਸੁਹੇਲ ਬਰਾੜ ਦਾ, ਕਾਰ ਡੀਲਰ, ਉਹਦੇ ਨਿੱਜੀ ਗਨਮੈਨ ਦੀ ਸੀ ਜਿਹਦਾ ਇਹ ਸਾਰਾ ਕੁਛ ਜਿਹੜਾ ਇਸਤੇਮਾਲ ਕੀਤਾ ਗਿਆ। ਉਸ ਤੋਂ ਬਾਅਦ ਫਿਰ ਕਹਾਣੀ ਜਿਹੜੀ ਬਦਲ ਗਈ। ਉਹ ਕਹਿੰਦੇ ਕਿ ਅਸਲ ਦੇ ਵਿੱਚ ਸੁਹੇਲ ਬਰਾੜ ਨੇ ਹੀ ਫਾਇਰ ਕੀਤੇ ਸੀ। ਹੁਣ ਤੁਸੀਂ ਫਰਕ ਸਮਝ ਗਏ ਨਾ, ਕਿ ਪਹਿਲਾਂ ਇਹ ਦਾਅਵਾ ਕੀਤਾ ਗਿਆ ਕਿ ਇਹਦੇ ਘਰੇ ਵਿਕਰਮਜੀਤ ਸਿੰਘ ਨੇ ਫਾਇਰ ਕੀਤੇ ਸੀ, ਜਿਹੜਾ ਕਿ DSP ਸੀ ਉਸ ਸਮੇਂ ਫਾਜ਼ਿਲਕਾ ਦਾ। ਉਸ ਤੋਂ ਬਾਅਦ ਫਿਰ ਕਹਾਣੀ ਪਲਟ ਜਾਂਦੀ ਹੈ, ਕਹਿੰਦੇ ਕਿ ਖੁਦ ਸੁਹੇਲ ਬਰਾੜ ਨੇ ਹੀ ਫਾਇਰ ਕੀਤੇ ਆ। ਤੇ ਉਸ ਤੋਂ ਬਾਅਦ ਇਹਦੀ ਗ੍ਰਿਫਤਾਰੀ ਹੋਈ, ਇਹਨੂੰ ਮਿਲ ਗਏ, ਮੇਰੇ ਖਿਆਲ ਦੇ ਨਾਲ ਜ਼ਮਾਨਤ ਮਿਲ ਗਈ ਸੀ, ਬੇਲ ਮਿਲ ਗਈ ਸੀ ਕੁਛ ਹਫ਼ਤੇ ਜੇਲ੍ਹ 'ਚ ਬਿਤਾਉਣ ਤੋਂ ਬਾਅਦ। ਹੁਣ ਇਹ ਨਵੀਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਚਲਾਨ ਸ਼ੁਰੂ ਹੋਇਆ, ਜਦੋਂ ਗਿਆ ਚਲਾਨ ਪੇਸ਼ ਹੋਇਆ, ਉਸ ਤੋਂ ਬਾਅਦ ਇੱਕ ਨਵਾਂ ਚਰਚਾ ਸ਼ੁਰੂ ਹੋਇਆ ਕਿ ਸੁਹੇਲ ਬਰਾੜ ਨੂੰ ਦੁਬਾਰਾ ਇਸ ਵਾਰੀ ਫੇਰ ਸ਼ਿਕੰਜੇ 'ਚ ਲਊਗੀ SIT, ਕਿਉਂਕਿ ਇਹਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਜ਼ਿਕਰ ਆਇਆ। ਔਰ ਸੁਖਬੀਰ ਸਿੰਘ ਬਾਦਲ ਦਾ ਜ਼ਿਕਰ ਇਉਂ ਆਇਆ, ਜਿਹਦੀ ਆਪਾਂ ਅੱਗੇ ਵੀ ਗੱਲ ਕੀਤੀ ਆ, ਕਿ ਸੁਹੇਲ ਬਰਾੜ ਦੇ ਨਾਲ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹ ਕਾਫੀ ਜ਼ਿਆਦਾ ਨੇੜਤਾ ਰੱਖਦੇ ਸਨ। ਤਾਂ ਹੁਣ ਇੱਥੇ ਉਧਰ ਵੀ ਮੈਂ ਕੁਐਸਚਨ ਮਾਰਕ ਛੱਡਿਆ ਸੀਗਾ ਕਿ ਇਸ ਚੀਜ਼ ਨੂੰ ਸਟੈਬਲਿਸ਼ ਤੁਸੀਂ ਤਦ ਹੀ ਕਰੋਗੇ ਜਦ ਇਹ ਬੰਦਾ, ਮਤਲਬ ਕਿ ਸੁਹੇਲ ਬਰਾੜ ਹੈ ਜਿਹੜਾ, ਉਹ ਆਪ ਕਹੇ ਕਿ ਹਾਂ ਜੀ ਮੈਂ ਜਿਹੜਾ ਸਾਰਾ ਕੁਛ ਕਰ ਰਿਹਾ ਸੀਗਾ, ਤਾਂ ਜਿਹੜੇ ਮੇਰੇ ਸਿਆਸੀ ਤਾਲੁਕਾਤ ਆ, ਇਹ ਸਾਰਾ ਕੁਛ ਉਸ ਤਾਲੁਕਾਤ ਦੇ ਇਨਫਲੂਐਂਸ ਦੇ ਹੇਠ ਹੋ ਰਿਹਾ ਸੀਗਾ। ਤਾਂ ਕਹਾਣੀ ਬਣ ਗਈ ਨਾ। ਤਾਂ ਉੱਤੋਂ ਫਿਰ ਤੁਸੀਂ ਜਾ ਸਕਦੇ ਹੋ, ਉੱਤੋਂ ਜਾ ਕੇ ਫਿਰ ਤੁਸੀਂ ਕਿਸੇ ਨੂੰ ਹੱਥ ਪਾ ਸਕਦੇ ਹੋ। ਤਾਂ ਜਦ ਤੱਕ ਸੁਹੇਲ ਬਰਾੜ ਕਿਸੇ ਦਾ ਜ਼ਿਕਰ ਨਹੀਂ ਕਰਦਾ, ਕਿਸੇ ਦਾ ਨਾਂ ਨਹੀਂ ਲੈਂਦਾ, ਜਾਂ ਉਹ ਸਰਕਾਰੀ ਗਵਾਹ ਨਹੀਂ ਬਣਦਾ, ਫਿਰ ਉਦੋਂ ਤੱਕ ਕੋਈ ਖੇਡ ਜਿਹੜੀ ਆ ਅੱਗੇ ਵਧਾਉਣ ਦੇ ਆਸਾਰ ਨਹੀਂ ਜਾਪਦੇ। ਪਰ ਇਹਦੇ ਵਿੱਚ ਇੱਕ ਚੀਜ਼ ਆ ਕਿ ਇਹਨਾਂ ਨੇ ਸ਼ਾਇਦ ਹੁਣ ਇਸ ਮਸਲੇ ਨੂੰ ਥੋੜਾ ਜਿਹਾ ਹੋਰ ਹੈ, ਕਿਉਂਕਿ ਉਸ ਮਸਲੇ 'ਚ ਤਾਂ ਜ਼ਮਾਨਤ ਲੈ ਗਿਆ, ਤਾਂ ਹੁਣ ਇਹਨਾਂ ਨੇ ਸ਼ਾਇਦ ਵਿਦੇਸ਼ੀ ਹਥਿਆਰਾਂ ਨਾਲ ਜੋੜਨ ਦਾ ਇੱਕ ਐਂਗਲ ਜਿਹੜਾ ਹੈ ਨਾ ਉਹ ਲੱਭਿਆ। ਤਾਂ ਉਹ ਚਲੇ ਗਏ ਹਾਈ ਕੋਰਟ ਦੇ ਵਿੱਚ, ਉਹਨੇ ਆਖਿਆ ਕਿ ਮੈਨੂੰ ਗ੍ਰਿਫਤਾਰ ਕਰ ਸਕਦੇ ਕਿਸੇ ਵੇਲੇ ਵੀ। ਤਾਂ ਹਾਈ ਕੋਰਟ ਨੇ ਆਖਿਆ ਕਿ ਨਹੀਂ, ਅਜਿਹਾ ਨਹੀਂ ਹੋਏਗਾ, ਤੇ 19 ਨਵੰਬਰ ਤੱਕ ਮਤਲਬ ਕਿ ਕਿਸੇ ਕਿਸਮ ਦੀ ਗ੍ਰਿਫਤਾਰੀ ਤੇ ਰੋਕ ਲਾ ਦਿੱਤੀ ਗਈ ਹੈ। ਤੇ ਰੋਕ ਲਾਉਂਦਿਆਂ ਪੰਜਾਬ ਸਰਕਾਰ ਨੂੰ ਵੀ ਗ੍ਰਿਫਤਾਰੀ ਦੀ ਰੋਕ ਬਾਰੇ ਆਪਣਾ ਪੱਖ ਰੱਖਣ ਦੇ ਹੁਕਮ ਦਿੱਤੇ ਗਏ। ਜੀ ਜੀ। ਅਗਲੀ ਮਿੰਟ 'ਚ ਗੱਲ ਕਰਦੇ ਹਾਂ, ਦਲਿਤ ਨਾਲ ਵਾਪਰੀ ਘਟਨਾ ਦੇ ਵਿੱਚ ਆਇਆ ਮੋੜ।
हाँ जी, ये ਚੱਕ ਜਾਨੀ ਸਰ ਪਿੰਡ ਆ। ਜਦੋਂ ਮੁਕਤਸਰ ਤੋਂ ਜਲਾਲਾਬਾਦ ਨੂੰ ਜਾਂਦੇ ਆ ਨਾ ਤੇ ਸੜਕ ਦੇ ਉੱਤੇ ਹੀ ਪਿੰਡ ਆ ਤੇ ਇਸ ਪਿੰਡ ਦੇ ਵਿੱਚੋਂ ਇੱਕ ਘਟਨਾ ਵਾਪਰੀ ਸੀਗੀ, ਬੜੀ ਸਾਹਮਣੇ ਆਈ ਸੀ, ਸ਼ਰਮਨਾਕ ਘਟਨਾ। ਦਾਅਵਾ ਕੀਤਾ ਗਿਆ ਸੀਗਾ ਕਿ ਚੋਰੀ ਦੇ ਦੋਸ਼ ਹੇਠ ਇੱਕ ਦਲਿਤ ਨੌਜਵਾਨ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ, ਬੇਇੱਜ਼ਤੀ ਨਾਲ ਕੁੱਟਿਆ ਗਿਆ। ਵੀਡੀਓ ਦੇ ਵਿੱਚ ਵੀ ਕੁੱਟਦੇ ਮਾਰਦੇ ਨਜ਼ਰ ਆਉਂਦੇ ਆ ਲੋਕ। ਪਰ ਉਸ ਘਟਨਾ ਦੇ ਵਿੱਚ ਇਹ ਵੀ ਗੱਲ ਕਹੀ ਗਈ ਕਿ ਇਸ ਨੌਜਵਾਨ ਨੂੰ ਪਿਸ਼ਾਬ ਵੀ ਪਿਲਾਇਆ ਗਿਆ ਕਥਿਤ ਤੌਰ ਤੇ। ਬਾਅਦ ਦੇ ਵਿੱਚ ਪੁਲਿਸ ਨੇ ਇਸ ਮਾਮਲੇ ਨੂੰ, ਕਿਉਂਕਿ ਮਾਮਲੇ ਦੀ ਨਾਜ਼ੁਕਤਾ ਬੜੀ ਜੇ ਕਹਿ ਲਈਏ ਕਿ ਗੰਭੀਰ ਸੀਗੀ, ਤਾਂ ਉਸ ਸਮੇਂ ਫਿਰ ਇਹਨਾਂ ਨੇ ਆਖਿਆ ਕਿ ਅਸੀਂ ਇਨਵੈਸਟੀਗੇਸ਼ਨ ਕਰਾਂਗੇ। ਤਾਂ ਹੁਣ ਜਿਹੜੀ ਇਨਵੈਸਟੀਗੇਸ਼ਨ ਸਾਹਮਣੇ ਆਈ ਆ ਉਹਦੇ ਵਿੱਚ ਇਹ ਕਿਹਾ ਗਿਆ ਕਿ ਪਿਸ਼ਾਬ ਪਿਉਣ ਵਾਲੀ ਘਟਨਾ ਜਿਹੜੀ ਨਹੀਂ ਵਾਪਰੀ, ਹਾਂ ਕੁੱਟਮਾਰ ਹੋਈ ਆ। ਤੋ ਜੇ ਜਾਤੀਵਾਦਕ ਕੁੱਟਮਾਰ ਕਹੋ ਤਾਂ ਉਹ ਵੀ ਨਹੀਂ। ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਚੋਰ ਜਿਹੜਾ ਕੋਈ ਮੰਨ ਲਓ ਕਥਿਤ ਤੌਰ ਤੇ ਸਮਝਿਆ ਗਿਆ ਔਰ ਉਸ ਤੋਂ ਬਾਅਦ ਉਸ ਦਲਿਤ ਨੌਜਵਾਨ ਦੀ ਕੁੱਟ ਕਟਾਪੀ ਹੋਈ ਆ। ਗੱਲ ਇਹ ਆ ਕਿ ਦੇਖੋ ਚਲੋ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਆ, ਉਹਨੂੰ ਗਾਂ ਚੈਲੰਜ ਹੁੰਦਾ ਜਾਂ ਨਹੀਂ ਹੁੰਦਾ, ਜਾਂ ਦੂਸਰੀ ਧਿਰ ਜਿਹੜੀ ਹੈ ਪੀੜਤ ਧਿਰ ਖਾਸ ਤੌਰ ਤੇ ਉਹ ਮੰਨਦੀ ਹੈ ਜਾਂ ਨਹੀਂ ਮੰਨਦੀ, ਕਿਉਂਕਿ ਇਸ ਮਾਮਲੇ ਦੇ ਵਿੱਚ ਬਹੁਤ ਜ਼ਿਆਦਾ ਪ੍ਰਤੀਕਰਮ ਅੱਗੇ ਆ ਚੁੱਕੇ ਆ। ਪਰ ਮਸਲਾ ਇਹ ਆ ਕਿ ਠੀਕ ਹੈ ਚਲੋ ਇਹ ਚੀਜ਼ਾਂ ਨਹੀਂ ਵਾਪਰੀਆਂ ਹੋਣਗੀਆਂ। ਇੱਕ ਵੈਸੇ ਪੱਖ ਇਹ ਵੀ ਆ ਕਿ ਕੁਛ ਲੋਕ ਆਪਣੀ ਰਾਜਨੀਤੀ ਚਮਕਾਉਣ ਵਾਸਤੇ ਇਹਨਾਂ ਚੀਜ਼ਾਂ ਨੂੰ ਅਲੱਗ ਐਂਗਲ ਦੇ ਦਿੰਦੇ। ਮੈਂ ਇਹ ਨਹੀਂ ਕਹਿੰਦਾ ਕਿ ਦਲਿਤਾਂ ਦਾ ਸ਼ੋਸ਼ਣ ਨਹੀਂ ਹੁੰਦਾ, ਦਲਿਤਾਂ ਨਾਲ ਧੱਕਾ ਨਹੀਂ ਹੁੰਦਾ, ਪਰ ਕਈ ਮਾਮਲੇ ਇਸ ਤਰ੍ਹਾਂ ਦੇ ਆ ਕਿ ਜਿਹੜੇ ਕੁਛ ਲੋਕ ਆਪਣੇ ਮਫਾਦਾਂ ਵਾਸਤੇ ਬਹੁਤ ਅੱਗੇ ਤੱਕ ਲੈ ਜਾਂਦੇ ਆ। ਉਹਨਾਂ ਦੇ ਆਪਣੇ ਮਫਾਦ ਹੁੰਦੇ, ਖਾਸ ਤੌਰ ਤੇ ਕੁਛ ਲੀਡਰ ਟਾਈਪ ਜਿਹੜੇ ਕਿ ਕਹੀਏ ਇੱਕ ਪੇਂਡੂ ਲੀਡਰ ਟਾਈਪ ਹੁੰਦੇ। ਤਾਂ ਉਹਦੇ ਨਾਲ ਫਰਕ ਕੀ ਪੈਂਦਾ ਕਿ ਦੋ ਭਾਈਚਾਰੇ ਜਿਹੜੇ ਉਹ ਆਪਸ ਦੇ ਵਿੱਚ ਜਿਵੇਂ ਕਹੀਏ ਕਿ ਪਹਿਲਾਂ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅੱਡ ਅੱਡ ਮੁਹਾਰ ਤੇ ਖਲੋਤੇ ਆ, ਤਾਂ ਉਹ ਹੋਰ ਦੂਰ ਹੁੰਦੇ ਆ। ਫਰਕ ਪੈਂਦਾ ਇਹ ਚੀਜ਼ਾਂ ਦਾ। ਇਹ ਨਿੱਜੀ ਤੌਰ ਤੇ ਕਿਸੇ ਨੂੰ ਫਾਇਦਾ ਜਾਂ ਨੁਕਸਾਨ ਹੋਵੇ ਉਹ ਵੱਖਰੀ ਗੱਲ ਹੈ, ਭਾਈਚਾਰਕ ਸਾਂਝ ਨੂੰ ਨੁਕਸਾਨ ਹੋਣਾ ਤੈਅ ਹੁੰਦਾ ਹੈ। ਤਾਂ ਇਹ ਚੀਜ਼ਾਂ ਨਹੀਂ ਵਾਪਰਨੀਆਂ ਚਾਹੀਦੀਆਂ। ਜੇ ਕੋਈ ਗਲਤ ਇਸ ਤਰ੍ਹਾਂ ਦੀ ਸ਼ਿਕਾਇਤ ਕਰਦਾ, ਇਸ ਤਰ੍ਹਾਂ ਦੀ ਜੇ ਕੋਈ ਪੇਸ਼ਕਾਰੀ ਕਰਦਾ ਤਾਂ ਉਹ ਗਲਤ ਆ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜੇ ਕੋਈ ਘਟਨਾ ਸੱਚੀ ਹੈ ਤਾਂ ਉਹਦਾ ਇਨਸਾਫ, ਉਹਦਾ ਨਿਆਂ ਜਿਹੜਾ ਉਹ ਦੂਜੇ ਭਾਈਚਾਰੇ ਵਾਲੇ ਜਿਹੜੇ ਜਨਰਲ ਕੈਟਾਗਰੀ ਵਾਲੇ ਉਹਨਾਂ ਨੂੰ ਵੀ ਮੰਗਣਾ ਚਾਹੀਦਾ ਕਿ ਨਹੀਂ ਗਲਤ ਦੇ ਨਾਲ ਧੱਕਾ ਹੋਇਆ, ਖੜਨਾ ਚਾਹੀਦਾ। ਮੈਂ ਤੇ ਉਦੋਂ ਉੱਥੇ ਟੋਲ ਪਲਾਜ਼ਿਆਂ ਤੇ ਬੈਠੇ ਆ ਜਿਹੜੇ ਧਰਨਾ ਲਾ ਕੇ, ਮੈਂ ਕਹਿ ਕੇ ਆਇਆ ਸੀਗਾ, ਮੈਂ ਕਿਹਾ ਤੁਸੀਂ ਸਵਾਰ ਤੇ ਤਾਂ ਹੁਣ ਤੁਹਾਨੂੰ ਪਤਾ ਲੱਗਾ ਨਾ ਹੱਕ ਕੀ ਹੁੰਦੇ। ਤੇ ਦਲਿਤਾਂ ਦੀ ਜਿਹੜੀ ਚੌਥੇ ਹਿੱਸੇ ਦੀ ਜ਼ਮੀਨ ਹੁੰਦੀ ਆ ਸ਼ਾਮਲਾਟ ਦੇ ਵਿੱਚ, ਉਹਦੀ ਸਹੀ ਬੋਲੀ ਲਾਇਆ ਕਰੋ, ਉਹਦੀ ਡੰਮੀ ਬੋਲੀ ਨਾ ਕਰਾਇਆ ਕਰੋ। ਫਿਰ ਆਪਾਂ ਨੂੰ ਪਤਾ ਲੱਗੇਗਾ ਕਿ ਹਾਂ ਕਿ ਅਸੀਂ ਹੱਕ ਲੈਣੇ ਵੀ ਜਾਣਦੇ ਹਾਂ ਤੇ ਹੱਕ ਦੇਣੇ ਵੀ ਜਾਣਦੇ ਹਾਂ। ਪਰ ਇਹ ਇਸ ਤਰ੍ਹਾਂ ਦੀ ਗੱਲ ਨਹੀਂ ਹੋਣੀ ਚਾਹੀਦੀ। ਝੂਠੀ ਕੋਈ ਗੱਲ ਕਰਦਾ ਤਾਂ ਉਹ ਮੇਰੇ ਖਿਆਲ ਦੇ ਨਾਲ ਠੀਕ ਨਹੀਂ। ਪਰ ਦੂਸਰੇ ਪਾਸੇ, ਦੂਸਰੇ ਪੱਖ ਤੋਂ ਇਹ ਚੀਜ਼ ਵੀ ਨਹੀਂ ਹੋਣੀ ਚਾਹੀਦੀ ਕਿ ਠੀਕ ਆ ਸ਼ੱਕ ਸੁਭਾ ਦੇ ਜ਼ਰੀਏ ਤੁਸੀਂ ਕਿਸੇ ਨੂੰ ਫੜ ਲਿਆ ਤੇ ਤੁਸੀਂ ਆਪ ਹੀ ਉੱਥੇ ਵਕੀਲ ਬਣ ਜਾਓ, ਆਪ ਹੀ ਜੱਜ ਬਣ ਜਾਓ। ਇਹ ਵੀ ਤਾਂ ਗਲਤ ਗੱਲ ਹੈ ਨਾ। ਦਲਿਤ ਨੌਜਵਾਨ ਨੂੰ ਜੇ ਗਾਲੀ ਗਲੋਚ ਕੀਤਾ ਗਿਆ ਜਾਂ ਕੁੱਟਮਾਰ ਕੀਤੀ ਗਈ ਆ, ਤੁਸੀਂ ਕੌਣ ਹੁੰਦੇ ਹੋ ਕੁੱਟਣ ਮਾਰਨ ਵਾਲੇ? ਜੇ ਤੁਹਾਨੂੰ ਸ਼ੱਕ ਆ ਉੱਥੇ ਨਾਲ ਹੀ ਚੌਂਕੀ ਆ, ਤੁਸੀਂ ਚੌਂਕੀ 'ਚ ਲੈ ਜਾਓ ਨੌਜਵਾਨ ਨੂੰ, ਉਹਨਾਂ ਨੂੰ ਕਹੋ ਭਾਈ ਪੁੱਛਗਿੱਛ ਕਰੋ ਤੁਸੀਂ। ਤੇ ਜੇ ਪੁਲਿਸ ਪੁੱਛਗਿੱਛ ਨਹੀਂ ਕਰਦੀ ਤੇ ਤੁਸੀਂ ਕਿਸੇ ਅਫਸਰ ਨੂੰ ਕਹਿ ਸਕਦੇ ਹੋ ਕਿ ਹਾਂ ਭਾਈ ਚੰਗੀ ਤਰ੍ਹਾਂ ਪੁੱਛਗਿੱਛ ਕਰੋ। ਇਹ ਇੰਨੀ ਕੋਈ ਵੱਡੀ ਗੱਲ ਨਹੀਂ ਹੁੰਦੀ। ਸਵੇਰ ਚੜ੍ਹਦੀ ਨੂੰ, ਇਹ ਕਿਉਂਕਿ ਸ਼ਾਮ ਜੀ ਦੀ ਘਟਨਾ ਹੈ, ਸਵੇਰ ਚੜ੍ਹਦੇ ਨੂੰ ਪਤਾ ਲੱਗ ਜਾਂਦਾ ਹੁੰਦਾ ਕਿ ਕਿਹੜਾ ਬੰਦਾ ਕਿਹੜੇ ਪਿੰਡ ਦਾ ਹੈ ਤੇ ਉਹਦਾ ਕਿਰਦਾਰ ਕਿਹੋ ਜਿਹਾ। 36 ਬੰਦੇ ਸਫਾਈਆਂ ਦੇਣ ਵਾਲੇ ਹੁੰਦੇ, ਜੇ ਕੋਈ ਦਾਗੀ ਬੰਦਾ ਹੋਵੇ ਤੇ ਉਹਦੀ ਮੂੰਹ ਤੇ ਜਾ ਕੇ ਬਦਨਾਮੀ ਕਰਦੇ ਕਿ ਬੰਦਾ ਇਹੋ ਜਿਹਾ। ਸੋ ਇਹ ਚੀਜ਼ਾਂ ਸਾਨੂੰ ਪਿੰਡ ਪੱਧਰ ਤੇ ਸੋਚਣੀਆਂ ਪੈਣਗੀਆਂ। ਪ੍ਰਵਿਰਤੀ ਹੈ ਜਿਹੜੀ ਹਿੰਸਾ ਦੀ ਪ੍ਰਵਿਰਤੀ ਹੈ ਕਿ ਪੁਲਿਸ ਤੇ ਹੁਣ ਬਹੁਤਾ ਲੋਕ ਭਰੋਸਾ ਨਹੀਂ ਕਰਦੇ, ਖੁਦ ਆਪ ਹੀ ਸਜ਼ਾ ਦੇਣ ਦੇ ਵਿੱਚ ਕਿਤੇ ਨਾ ਕਿਤੇ ਯਕੀਨ ਰੱਖਦੇ। ਪ੍ਰਵਿਰਤੀ ਬਦਲਣ ਦੀ ਜ਼ਰੂਰਤ ਹੈ ਔਰ ਭਰੋਸਾ ਦੇਣ ਦੀ ਜ਼ਰੂਰਤ ਹੈ ਲੋਕਾਂ ਨੂੰ ਕਿ ਨਿਆਂ ਮਿਲੇਗਾ। ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।